ਓਕੇ ਓਕੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਖਾਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਤੇ ਚਰਚਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਨਾਲ ਮੌਜੂਦ ਰਹਿੰਦੇ ਨੇ ਮਨਦੀਪ ਪੁਨੀਆ ਜੀ। ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪਾਵਾਂਗੇ ਚਾਨਣਾ। ਬਹੁਤ ਬਹੁਤ ਸਵਾਗਤ ਹੈ ਪੁਨੀਆ ਜੀ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਸੋ ਵਧੀਆ, ਆਪਾਂ ਜੇਕਰ ਖਬਰਾਂ ਦੇ ਵੱਲ ਤਾਂ ਸਭ ਤੋਂ ਪਹਿਲਾਂ ਆਪਾਂ ਇਜ਼ਰਾਈਲ ਗਾਜ਼ਾ ਦੀ ਗੱਲ ਕਰ ਲੈਂਦੇ ਹਾਂ। ਸੀਜ਼ ਫਾਇਰ ਕੀਤਾ ਹੋਇਆ ਸੀ, ਕਾਫੀ ਇਹਨਾਂ ਦੇ ਵਿੱਚ ਆਦਾਨ ਪ੍ਰਦਾਨ ਵੀ ਹੋਇਆ, ਲੈਣ ਦੇਣ ਵੀ ਹੋਇਆ ਕੁਝ ਬੰਦੀਆਂ ਨੂੰ ਲੈ ਕੇ, ਤੇ ਹੁਣ 12 ਘੰਟੇ ਦੇ ਵਿੱਚ 413 ਮੌਤਾਂ ਹੋ ਗਈਆਂ ਨੇ। ਵੱਡੀ ਗਿਣਤੀ 'ਚ 에ਅਰ ਸਟ੍ਰਾਈਕ ਜਿਹੜੀ ਕੀਤੀ ਗਈ ਹੈ, ਇਸ ਤੇ ਜਰਾ ਚਾਨਣਾ ਪਾਇਓ। ਹਾਂ ਦੇਖੋ ਜੀ, ਬੇਸਿਕਲੀ 19 ਜਨਵਰੀ ਨੂੰ ਜਿਹੜਾ ਇਹਨਾਂ ਵਿੱਚ ਗਾਜ਼ਾ ਅਤੇ ਇਜ਼ਰਾਈਲ ਅਤੇ ਹਮਾਸ ਦੇ ਵਿੱਚ ਜਿਹੜਾ ਸੀਜ਼ ਫਾਇਰ ਹੋਇਆ ਸੀਗਾ, ਉਹ ਟੁੱਟ ਗਿਆ ਹੈਗਾ। ਤੁਸੀਂ ਲਾ ਲਓ, ਅੱਜ ਅਸੀਂ 18 ਮਾਰਚ ਨੂੰ ਗੱਲ ਕਰ ਰਹੇ ਹਾਂ ਤੇ 2 ਮਹੀਨਿਆਂ ਬਾਅਦ ਇਹ ਸੀਜ਼ ਫਾਇਰ ਟੁੱਟਿਆਗਾ। ਤੇ ਜਿਹੜਾ ਇਜ਼ਰਾਈਲ ਨੇ 에ਅਰ ਸਟ੍ਰਾਈਕ ਕੀਤੀ, ਜਿਹਦੇ ਵਿੱਚ ਕਿਤੇ ਨਾ ਕਿਤੇ 413 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ। ਹਜੇ ਜਿਹੜੇ 에ਅਰ ਸਟ੍ਰਾਈਕਾਂ ਨੇ ਉਹ ਜਾਰੀ ਹੈਗੀਆਂ। ਤੇ ਹਮਾਸ ਨੇ ਕਿਹਾਗਾ ਕਿ ਜੇ ਜਿਹੜੇ ਇਜ਼ਰਾਈਲ ਵਾਲੇ ਹੈਗੇ ਆ ਇਹ 에ਅਰ ਸਟ੍ਰਾਈਕ ਕਰ ਰਹੇ ਨੇ ਤੇ ਫਿਰ ਅਸੀਂ ਜਿਹੜੇ ਇਹਨਾਂ ਦੇ 24-25 ਬੰਦੇ ਜਿਹੜੇ ਸਾਡੇ ਕੋਲ ਬੰਧਕ ਹੈਗੇ ਆ, ਇਜ਼ਰਾਈਲੀ ਜਿਹੜੇ ਨਾਗਰਿਕ ਹਮਾਸ ਕੋਲ ਬੰਧਕ ਹੈਗੇ ਆ, ਉਹਨਾਂ ਨੂੰ ਅਸੀਂ ਨਹੀਂ ਛੱਡਾਂਗੇ, ਉਹਨਾਂ ਦੀ ਰਿਹਾਈ ਅਸੀਂ ਨਹੀਂ ਕਰਾਂਗੇ। ਤੇ ਇਹ ਗੱਲ ਉਹਨਾਂ ਨੇ ਕਹੀ ਹੈ। ਦੂਜਾ, ਜਿਹੜਾ ਇਜ਼ਰਾਈਲ ਦਾ ਪਹਿਲਾ ਜਿਹੜਾ ਵਰਜਨ ਆਇਆ, ਪਹਿਲਾ ਵਰਜਨ ਤਾਂ ਇਹ ਸੀਗਾ ਕਿ ਦੇਖੋ, ਇਹ ਜਿਹੜੇ ਉੱਥੇ ਹਮਾਸ ਵਾਲੇ ਸੀਗੇ ਉਹ ਇਜ਼ਰਾਈਲ ਤੇ ਅਟੈਕ ਬਣਾਉਣ ਦੀ ਪਲਾਨਿੰਗ ਕਰ ਰਹੇ ਸੀ। ਅਸੀਂ ਪਹਿਲਾਂ ਹੀ ਪ੍ਰੀ ਅਟੈਕ ਕਰਤਾ ਉਹਨਾਂ ਤੇ, ਉਹ ਸਾਡੇ ਤੇ ਅਟੈਕ ਕਰਦੇ ਉਸ ਤੋਂ ਪਹਿਲਾਂ ਹੀ ਅਸੀਂ ਉਹਨਾਂ ਤੇ ਅਟੈਕ ਕਰਤਾ। ਇਹ ਗੱਲ ਲਗਾਤਾਰ ਇਜ਼ਰਾਈਲ ਵੱਲੋਂ ਕਹੀ ਜਾ ਰਹੀ ਹੈ। ਤੇ ਇਜ਼ਰਾਈਲ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ, ਇਜ਼ਰਾਈਲ ਦੇ ਕਾਰਜ ਤੇ ਇਜ਼ਰਾਈਲ ਕਾਰਜ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਉਹਨਾਂ ਦੇ ਬੰਧਕਾਂ ਨੂੰ ਨਹੀਂ ਰਿਹਾ ਕੀਤਾ ਤੇ ਅਸੀਂ ਗਾਜ਼ਾ ਦੇ ਜਿਹੜੇ ਨਰਕ ਦੇ ਦਰਵਾਜ਼ੇ ਖੋਲ ਦਿਆਂਗੇ। ਇਹ ਗੱਲ ਉਹਨਾਂ ਨੇ ਕਹੀ ਹੈ। ਇਸ ਤੋਂ ਇਲਾਵਾ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ 2 ਹਫ਼ਤਿਆਂ ਤੋਂ ਗਾਜ਼ਾ ਦੇ ਵਿੱਚ ਜਿਹੜੇ ਆਪਾਂ ਕਿ ਖਾਣ ਪੀਣ ਦੀਆਂ ਚੀਜ਼ਾਂ ਹੋ ਗਈਆਂ, ਦਵਾਈਆਂ, ਇੰਧਨ, ਇਹ ਸਾਰੀਆਂ ਸਪਲਾਈਆਂ ਇਜ਼ਰਾਈਲ ਨੇ ਰੋਕ ਰੱਖੀਆਂ ਸੀਗੀਆਂ। ਤੇ ਜੇ ਆਪਾਂ ਦੇਖਾਂਗੇ ਕਿ ਜਿਹੜਾ ਕਈ ਫੇਜ਼ਿਸ 'ਚ ਇਹ ਸੀਜ਼ ਫਾਇਰ ਲਾਗੂ ਹੋਣਾ ਸੀਗਾ, ਜਿਹਦੇ 'ਚ ਕਈ ਸਾਰੇ ਜਿਹੜੇ ਪਹਿਲੇ ਫੇਜ਼ 'ਚ ਆਪਾਂ ਗੱਲ ਕਰੀਏ ਤੇ ਹਮਾਸ ਨੇ 33 ਜਿਹੜੇ ਬੰਦੇ ਸੀਗੇ ਇਜ਼ਰਾਈਲ ਦੇ ਉਹ ਛੱਡੇ ਸੀਗੇ। ਤੇ ਉਸ ਤੋਂ ਬਾਅਦ ਇਜ਼ਰਾਈਲ ਨੇ 2000 ਫਲਸਤੀਨੀ ਕੈਦੀਆਂ ਨੂੰ ਰਿਹਾ ਕੀਤਾ ਸੀ। ਫਿਰ ਦੁਬਾਰੇ ਤੋਂ ਜਿਹੜਾ ਦੂਜਾ ਸੀਜ਼ ਫੇਜ਼ ਸੀਗਾ ਸੀਜ਼ ਫਾਇਰ ਦਾ, ਉਹਦੇ ਬਾਰੇ ਗੱਲ ਨਹੀਂ ਹੋਈ ਕਿਉਂਕਿ 60 ਦੇ ਨੇੜੇ ਤੇੜੇ ਬੰਧਕ ਰਿਹਾ ਕੀਤੇ ਜਾਣੇ ਸੀਗੇ। ਉਹਦੇ 'ਚ 24-25 ਜਾਣੇ ਤਾਂ ਹਜੇ ਜਿੰਦਾ ਨੇ ਜਿਹੜੇ ਹਮਾਸ ਦੇ ਕੋਲ ਹੈਗੇ, ਤੇ 35 ਦੇ ਆਸ-ਪਾਸ ਡੈਡ ਬੋਡੀਜ਼ ਨੇ। ਤੇ ਇਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਸੈਕਿੰਡ ਫੇਜ਼ ਵਾਲਾ ਹਜੇ ਤੱਕ ਲਾਗੂ ਨਹੀਂ ਹੋਇਆਗਾ। ਉਸ ਤੋਂ ਪਹਿਲਾਂ ਹੀ ਜਿਹੜੀ 에ਅਰ ਸਟ੍ਰਾਈਕ ਹੈ ਉਹ ਇਜ਼ਰਾਈਲ ਵੱਲੋਂ ਕੀਤੀ ਗਈ ਹੈਗੀ ਆ। ਤੇ ਹੁਣ ਵੇਖਣਾ ਹੋਊਗਾ ਕਿ ਕੀ ਹਿਸਾਬ ਕਿਤਾਬ ਬਣਦਾਗਾ। ਆਪਾਂ ਨੂੰ ਪਤਾ ਕਿ ਜਿਹੜਾ 2 ਸਾਲ ਇਹ ਸਾਰਾ ਮਾਮਲਾ ਚੱਲਿਆਗਾ, 2023 ਚ ਸ਼ੁਰੂ ਹੋਇਆ ਸੀ। ਹੁਣ ਤੱਕ 46,000 ਦੇ ਨੇੜੇ ਤੇੜੇ ਜਿਹੜੇ ਗਜ਼ਾ ਦੇ ਵਿੱਚ ਜਿਹੜੇ ਫਲਸਤੀਨੀ ਹੈਗੇ ਉਹ ਮਾਰੇ ਜਾ ਚੁੱਕੇ ਨੇ, ਜਿਹੜੇ ਕਿ ਆਪਾਂ ਕਹੀਏ ਕਿ ਗਜ਼ਾ ਦੀ ਆਬਾਦੀ ਦੇ 2% ਬਣਦੇ ਨੇ, ਯਾਨੀ ਕਿ 100 ਚੋਂ 2 ਬੰਦੇ ਮਾਰੇ ਗਏ ਹੈਗੇ ਆ। ਤੇ ਜਿਹੜੇ 50,000 ਦੇ ਨੇੜੇ ਤੇੜੇ ਬੱਚੇ ਇਸ ਟਾਈਮ ਆਪਾਂ ਕਹੀਏ ਕਿ ਖਾਣ ਪੀਣ ਦੀ ਸਹੂਲਤਾਂ ਤੋਂ ਤਰਸ ਰਹੇ ਨੇ, ਖਾਣੇ ਤੋਂ ਹੀ ਤਰਸ ਰਹੇ ਨੇ। ਤੇ ਜਿਹੜਾ ਗਜ਼ਾ ਦਾ ਜਿਹੜਾ ਹੈਲਥ ਸਿਸਟਮ ਹੈ ਉਹ ਵੀ ਪ੍ਰੋਪਰਲੀ ਤਬਾਹ ਕਰ ਰੱਖਿਆਗਾ ਇਜ਼ਰਾਈਲ ਵਾਲਿਆਂ ਨੇ। ਹੈਲਥ ਸਿਸਟਮ, ਉਹਨਾਂ ਦਾ ਟਰਾਂਸਪੋਰਟ, ਉਹਨਾਂ ਦਾ ਜਿੰਨਾ ਵੀ ਉਹਨਾਂ ਦਾ ਸਿਸਟਮ, ਹੁਣ ਤਾਂ ਉੱਥੇ ਖੰਡਰ ਹੀ ਬਣੇ ਹੋਏ ਨੇ। UN ਵੱਲੋਂ ਇੱਕ ਪਹਿਲ ਕੀਤੀ ਗਈ ਸੀ ਕਿ ਉੱਥੇ ਗਜ਼ਾ ਨੂੰ ਰੀਬਿਲਡ ਕਰਨ ਦੀ ਕੋਸ਼ਿਸ਼ ਹੋ ਰਹੀ ਸੀਗੀ, ਉਹ ਹੁਣ ਤਾਂ ਪਾਣੀ 'ਚ ਹੀ ਗਈ ਕਿਉਂਕਿ ਜਿਸ ਹਿਸਾਬ ਦੀ 에ਅਰ ਸਟ੍ਰਾਈਕਸ ਹੈਗੇ ਉਹ ਖਾਸੀ ਵੱਡੀਆਂ 에ਅਰ ਸਟ੍ਰਾਈਕਸ ਹੈਗੇ। ਤੁਸੀਂ ਦੇਖੋ 412 ਦੇ ਨੇੜੇ ਤੇੜੇ ਬੰਦਿਆਂ ਦੀ ਆਫੀਸ਼ੀਅਲ ਖਬਰ ਆ ਰਹੀ ਹੈ, ਤਾਂ ਹਜੇ ਕਿੰਨੇ 12 ਹੀ ਘੰਟੇ ਹੋਏ ਚੱਲੇ ਨੂੰ। ਅੱਗੇ ਅਨঅਫੀਸ਼ੀਅਲ ਕਿੰਨੇ ਹੋਣਗੇ, ਜਿਹੜੇ ਗਿਣਤੀ 'ਚ ਹੀ ਨਹੀਂ ਉਹ ਕਿੰਨੇ ਹੋਣਗੇ, ਇਸ ਦਾ ਵੀ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿਉਂਕਿ ਅਸੀਂ ਆਪਣੇ ਦੇਸ਼ ਦੇ ਨਾਲ ਵੀ ਕੰਪੈਰੀਜ਼ਨ ਕਰ ਸਕਦੇ ਹਾਂ। ਉੱਥੇ ਤਾਂ ਫਿਰ ਵੀ ਕਮਿਊਨੀਕੇਸ਼ਨ ਜਿਹੜੀ ਟੁੱਟੀ ਹੋਈ ਹੈ ਉਹ ਬਹੁਤ ਸਾਰਾ ਗੈਪ ਪਾਉਂਦੀ ਹੈ, ਬਹੁਤ ਸਾਰੀਆਂ ਮੌਤਾਂ ਰਜਿਸਟਰ ਨਹੀਂ ਹੁੰਦੀਆਂ। 413 ਤਾਂ ਉਹਨੇ ਜਿਹੜੀਆਂ ਰਜਿਸਟਰ ਹੋ ਗਈਆਂ,
ਪਰ ਜਿਹੜੀਆਂ ਜੀ ਅਨਰਜਿਸਟਰਡ ਨੇ, ਜਿਨ੍ਹਾਂ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ, ਕਿਉਂਕਿ ਬਹੁਤ ਸਾਰਾ ਜਦੋਂ ਕੋਈ ਦੇਸ਼ ਜੰਗ ਦੇ ਵਿੱਚ ਹੁੰਦਾ ਹੈ ਤਾਂ ਬਹੁਤ ਵੱਡਾ ਕਮਿਊਨੀਕੇਸ਼ਨ ਗੈਪ ਪੈ ਜਾਂਦਾ ਹੈ। ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਇਨਫੋਰਮੇਸ਼ਨ ਬਹੁਤ ਘੱਟ ਸਮੇਂ ਦੇ ਵਿੱਚ ਪਹੁੰਚਦੀ ਹੈ, ਬਹੁਤ ਮਾਫ ਕਰਨਾ, ਬਹੁਤ ਜ਼ਿਆਦਾ ਸਮਾਂ ਲੈ ਕੇ ਪਹੁੰਚਦੀ ਹੈ ਤੇ ਬਹੁਤ ਘੱਟ ਪਹੁੰਚਦੀ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਦਿੱਕਤਾਂ ਪੈ ਜਾਂਦੀਆਂ ਨੇ। ਬਿਲਕੁਲ। ਜੀ, ਸੋ ਅਗਲੀ ਖਬਰ ਦੇ ਵੱਲ ਆਪਾਂ ਚੱਲੀਏ ਤਾਂ ਸੁਨੀਤਾ ਵਿਲੀਅਮਸ ਦੀ ਗੱਲ ਕਰ ਲੈਂਦੇ ਆ। 9 ਮਹੀਨੇ ਬਾਅਦ ਅੰਤਰਿਕਸ਼ ਤੋਂ ਵਾਪਸ ਇਹਨਾਂ ਨੇ ਆਉਣਾ ਤੇ ਕੱਲ ਤੋਂ ਹੀ ਖਬਰਾਂ ਲਗਾਤਾਰ ਚੱਲ ਰਹੀਆਂ ਸੀ। ਇੱਕ ਹੋਰ ਗਰੁੱਪ ਜਿਹੜਾ ਵਾਪਸ ਉਧਰ ਨੂੰ ਜਾ ਰਿਹਾ ਹੈ ਤੇ ਕੱਲ ਨੂੰ ਤੜਕੇ ਲੈਂਡਿੰਗ ਹੈ ਜੀ ਇਹਨਾਂ ਦੀ। ਹਾਂਜੀ, ਤੜਕੇ ਕੱਲ ਨੂੰ ਲੈਂਡ ਕਰਾਏ ਜਾਣਗੇ ਤੇ 9 ਮਹੀਨੇ 13 ਦਿਨ ਇਹ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਤੁਸੀਂ ਅੰਤਰਿਕਸ਼ 'ਚ ਰਹੇ। ਪ੍ਰਥਵੀ ਆਪਾਂ ਜਿਹੜੀ ਧਰਤੀ ਹੈ ਉਹਦੇ ਤੇ ਇਹ ਹੁਣ ਵਾਪਸ ਲੌਟ ਰਹੇ ਨੇ ਤੇ ਇਹਨਾਂ ਦੇ ਸੁਨੀਤਾ ਵਿਲੀਅਮਸ ਹੋ ਗਏ ਤੇ ਇਹਨਾਂ ਦੇ ਜਿਹੜੇ ਸਾਥੀ ਹੈਗੇ ਆ ਬੂਚ ਵਿਲਮੋਰ, ਇਹ ਦੋ ਵਾਪਸ ਲੌਟ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਦੋ ਹੋਰ ਐਸਟਰੋਨੌਟ ਨੇ, ਇੱਕ ਤਾਂ ਨਿਕ ਹੈਗਾ, ਇੱਕ ਅਲੈਕਸਰਾਂਦ ਗੋਰਬਨੋਵ ਹੈਗਾ। ਉਹ 18 ਤਰੀਕ ਨੂੰ ਰਵਾਨਾ ਹੋਏ ਹੈਗੇ ਸਪੇਸ ਸਟੇਸ਼ਨ ਤੋਂ ਤੇ ਚਾਰੋਂ ਐਸਟਰੋਨੌਟ ਡਰੈਗਨ ਸਪੇਸਕ੍ਰਾਫਟ 'ਚ ਸਵਾਰ ਹੈਗੇ ਆ ਤੇ ਕਿਹਾ ਜਾ ਰਿਹਾ ਕਿ ਕੱਲ ਸਵੇਰ 8:30 ਵਜੇ ਦੇ ਨੇੜੇ ਤੇੜੇ ਇਹ ਅੱਡ ਹੋਏ ਸੀਗੇ ਤੇ ਕੱਲ ਤੇ ਹੁਣ ਆਉਣ ਵਾਲੀ 19 ਮਾਰਚ ਨੂੰ, ਜੇ ਆਪਾਂ ਕੱਲ ਦੀ ਜੇ ਆਪਾਂ ਗੱਲ ਕਰੀਏ ਤੇ 3:27 ਤੇ ਕਹਿ ਰਹੇ ਨੇ ਕਿ ਫਲੋਰੀਡਾ ਦਾ ਜਿਹੜਾ ਸਮੁੰਦਰ ਹੈ ਉਹਦੇ ਤੱਟ ਤੇ ਇਹ ਲੈਂਡ ਕਰਨਗੇ 3:27 ਸਵੇਰ ਦੀ। ਤੇ ਦੇਖਦੇ ਹਾਂ ਕਿ ਕੀ ਐਕਸਪੀਰੀਅੰਸ ਉਹ ਸ਼ੇਅਰ ਕਰਨਗੇ। ਹਾਲਾਂਕਿ ਸੁਨੀਤਾ ਵਿਲੀਅਮਸ ਬਹੁਤ ਸਾਰੀ ਵੀਡੀਓਜ਼ ਆਪਣੇ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਨੇ, ਆਪਾਂ ਆਪਣੇ ਤੱਕ ਪਹੁੰਚੀਆਂ ਨੇ ਤੇ ਉਹਨਾਂ ਦੇ ਆਪਾਂ ਜਦੋਂ ਉਹਨਾਂ ਦੀ ਵੀਡੀਓ ਦੇਖਦੇ ਹਾਂ ਤੇ ਉਹਨਾਂ ਦੇ ਵਾਲ ਵੀ, ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੁੰਦੀ, ਐ ਉੱਪਰ ਨੂੰ ਹੋ ਜਾਂਦੇ ਹੈਗੇ ਆ ਤੇ ਨਖੂਨਾਂ ਦੀ ਗੱਲ ਹੋ ਗਈ, ਹੋਰ ਕਈ ਸਾਰੀਆਂ ਗੱਲਾਂ ਨੇ, ਉਹ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕਰਨਗੇ। ਇੱਕ ਵਾਰ ਤਾਂ ਇਹ ਵੀ ਲੱਗ ਰਿਹਾ ਸੀਗਾ ਕਿ ਉਹਨਾਂ ਦੀ ਵਾਪਸੀ ਔਖੀ ਹੋਊਗੀ, ਪਰ ਫਾਈਨਲੀ ਜੀ ਹੁਣ ਜੀ ਹੋ ਰਹੀ ਹੈ ਤੇ ਕੱਲ ਉਹ ਵਾਪਸ ਆ ਰਹੇ ਨੇ ਤੇ ਜੀ ਵੱਡੀ ਕਾਮਯਾਬੀ ਹੈ। ਬਾਕੀ ਸੁਨੀਤਾ ਵਿਲੀਅਮਸ ਤੇ ਸਾਰਿਆਂ ਦੀ ਨਿਗਾਹ ਇੰਡੀਆ 'ਚ ਖਾਸ ਕਰ ਉਹਨਾਂ ਤੇ ਨਿਗਾਹ, ਕਿਉਂਕਿ ਉਹਨਾਂ ਨੂੰ ਇੰਡੀਅਨਸ ਇਹ ਮੰਨਦੇ ਨੇ ਕਿ ਇਹ ਸਾਡੇ ਮੁਲਕ ਤੋਂ ਹੈਗੀ ਆ। ਜੀ ਹਾਲਾਂਕਿ ਉਹ ਅਮਰੀਕਨ ਨੇ, ਬੋਰਨ ਐਂਡ ਬ੍ਰੌਟ ਅਪ ਅਮਰੀਕਾ, ਪ੍ਰੋਪਰ ਅਮਰੀਕਨ ਸਿਟੀਜ਼ਨ ਨੇ, ਪਰ ਖੈਰ ਇਹ ਜਿਹੜਾ ਅਗਲਾ ਨਾਂ ਸੁਨੀਤਾ ਉਹ ਲੋਕਾਂ ਨੂੰ ਖਿੱਚਦਾ ਹੈਗਾ ਜੀ, ਤੇ ਜਿਹੜਾ ਉਹੀ ਗੱਲ ਹੈ origin। ਨਾ। ਜੀ ਹਮ, ਜੀ, ਉਹੀ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਉਹੀ ਗੱਲ ਹੈ ਨਾ। ਇੱਥੇ ਜਿਹੜੀ ਗੱਲ ਆਪਾਂ ਨੂੰ ਪੁੱਗਦੀ ਹੁੰਦੀ ਹੈ, ਦੇਸ਼ ਨੂੰ ਪੁੱਗਦੀ ਹੁੰਦੀ ਹੈ, ਉਹ ਆਪਣੇ ਹੱਕ 'ਚ ਭੁਗਤਾ ਲਈ ਜਾਂਦੀ ਹੈ ਤੇ ਜਿਹੜੀ ਨਹੀਂ ਪੁੱਗਦੀ ਹਮ, ਉਹਨੂੰ ਟਾਲਾ ਵੱਟ ਦਿੱਤਾ ਜਾਂਦਾ ਹੈ। ਉਧਰ ਸੋਨੀਆ ਗਾਂਧੀ ਹੋਣਾ ਨੂੰ ਕਹਿੰਦੇ ਰਹਿੰਦੇ ਨੇ ਤਾਂ ਇਟਾਲੀਅਨ ਨੇ, ਇਟਲੀ ਤੋਂ ਆਏ ਹੋਏ ਨੇ, ਹਮ, ਤੇ ਜਿਹੜੇ ਇੰਡੀਆ 'ਚ ਜੰਮੇ ਵੀ ਨਹੀਂ ਗਏ, ਬਾਹਰ ਹੀ ਜੰਮੇ ਨੇ, ਬਾਹਰ ਹੀ ਪਲੇ ਨੇ, ਉਹਨਾਂ ਦੇਸ਼ਾਂ ਲਈ ਹੀ ਉਹਨਾਂ ਨੇ ਸਾਰੀ ਉਮਰ ਕੰਮ ਕੀਤਾ ਹੈ। ਹੁਣ ਤੁਲਸੀ ਗਾਬਰਟ ਇੰਡੀਆ ਆਏ ਹੋਏ ਨੇ, ਸੁਰੱਖਿਆ ਦੇ ਨਾਲ ਸੰਬੰਧ ਰੱਖਦੇ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਕਹੀ ਜਾਂਦੇ ਨੇ ਕਿ ਉਹ ਭਾਰਤੀ ਨੇ। ਇਧਰੋਂ ਸੁਨੀਤਾ ਵਿਲੀਅਮਸ ਹੋ ਗਏ, ਉਹ ਕਮਲਾ ਹੈਰਿਸ ਸੀ, ਉਹਨੂੰ ਕਹੀ ਜਾਂਦੇ ਸੀ। ਸੋ ਇਹਨਾਂ ਦਾ ਖੈਰ ਸੁੱਖ ਹੈ, ਕੀ ਕਹਿ ਸਕਦੇ ਆ ਇਹੋ ਜਿਹੇ ਲੋਕਾਂ ਦੇ ਲਈ। ਸੋ ਅੱਗੇ ਚੱਲਦੇ ਆ ਜੀ, ਗੱਲ ਕਰਦੇ ਆ ਮਹਾਰਾਸ਼ਟਰ ਦੇ ਵਿੱਚ ਭੜਕੀ ਹੋਈ ਹਿੰਸਾ ਦੀ। 11 ਇਲਾਕਿਆਂ 'ਚ ਕਰਫਿਊ ਲੱਗਿਆ ਹੋਇਆ ਹੈ। ਕਾਦੀ ਕਬਰ ਦਾ ਰੌਲਾ ਹੈ ਜਿਹੜਾ ਪਿਆ, ਇਹਨੇ ਤਾਂ ਜ਼ਿਆਦਾ ਹੀ ਧੂੜ ਪੜ ਸਿੱਟੀ ਹੈ। ਔਰੰਗਜ਼ੇਬ ਦੀ ਕਬਰ ਮੈਨੂੰ ਤਾਂ ਲੱਗਦਾ ਹੈ ਖਤਮ ਕਰਕੇ ਹੀ ਹਟਣਗੇ ਜੀ। ਕੀ ਚੱਲ ਰਿਹਾ ਹੈ ਫਿਲਹਾਲ? ਦੇਖੋ ਇਹ ਮਜ਼ੇਦਾਰ ਹੈ ਕਿ ਉੱਥੇ ਸਰਕਾਰ ਵੀ ਬੀਜੇਪੀ ਦੀ ਹੈ ਜੀ ਤੇ ਇਹ ਜਿਹੜਾ ਰੌਲਾ ਪੈ ਰਿਹਾ ਉਹ ਵੀ ਉੱਥੇ ਪੈ ਰਿਹਾ ਜਿੱਥੇ ਆਰਐਸਐਸ ਦਾ ਹੈੱਡਕੁਆਟਰ ਹੈ, ਨਾਗਪੁਰ। ਜੀ ਯਾਨੀ ਕਿ ਹਿੰਦੂਤਵਾ ਦੀ ਜਿਹੜੀ ਸਾਰੀ ਇੱਕ ਆਪਾਂ ਕਹਿ ਲਈਏ ਪ੍ਰਯੋਗਸ਼ਾਲਾ, ਉੱਥੇ ਸਾਰਾ ਕੁਝ ਹੋ ਰਿਹਾਗਾ। ਹਿੰਦੂਤਵਾ ਦੀ ਲੈਬੋਰਟਰੀ ਦੇ ਵਿੱਚ ਇਹ ਕੁਝ ਹੋ ਰਿਹਾਗਾ ਤੇ ਉੱਥੇ ਜਿਹੜੇ ਹਿੰਦੂਤਵਾ ਗਰੁੱਪ ਹੈਗੇ ਆ, ਬਜਰੰਗ ਦਲ, ਆਪ ਕਹਿ ਲਈਏ ਵਿਸ਼ਵ ਹਿੰਦੂ ਪਰਿਸ਼ਦ, ਆਰਐਸਐਸ ਦੇ ਲੋਕ ਔਰੰਗਜ਼ੇਬ ਦੀ ਕਬਰ ਨੂੰ ਖੜਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਉਕਸਾ ਕੌਣ ਰਿਹਾ? ਉਹਨਾਂ ਨੂੰ ਉਕਸਾ ਰਿਹਾ ਬੀਜੇਪੀ ਦਾ ਉੱਥੇ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੈਗਾ, ਉਹ ਦੇਵੇਂਦਰ ਫੜਨਵੀਸ, ਉੱਥੇ ਪਹੁੰਚੇ ਹੋਏ ਨੇ ਤੇ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਤੇ ਵਾਇਲੈਂਸ ਹੋ ਰਿਹਾ। ਵਾਇਲੈਂਸ ਦੇ ਵਿੱਚ ਪੁਲਿਸ ਕਰਮੀਆਂ ਦੀ ਗਿਣਤੀ ਜ਼ਿਆਦਾ, ਜਿਹੜੇ ਘਾਇਲ ਹੋਏ ਮਤਲਬ ਤੁਸੀਂ ਜਿਹੜੇ ਫੱਟੜ ਹੋਏ ਪੁਲਿਸ ਵਾਲਿਆਂ ਦੀ ਗੱਲ ਕਰ ਲਈਏ ਤੇ 33 ਪੁਲਿਸ ਵਾਲੇ ਫੱਟੜ ਹੋਏ, ਜਿਹਦੇ ਚ 3 ਤੋਂ ਜ਼ਿਆਦਾ ਡੀਸੀਪੀ ਨੇ, 8-9 ਅਫਸਰ ਨੇ ਹੋਰ ਦੂਜੇ, ਤੇ 5 ਜਿਹੜੇ ਆਮ ਲੋਕ ਹੈਗੇ ਆ ਉਹ ਉਹਨਾਂ ਤੇ ਸੱਟਾਂ ਲੱਗੀਆਂ ਨੇ। ਜੇ ਆਪਾਂ ਗੱਲ ਕਰ ਲਈਏ ਜਿਹੜਾ ਉੱਥੇ ਦੰਗਾ ਕਰ ਰਹੇ ਨੇ ਉਹਨਾਂ ਚ ਬਹੁਤ ਘੱਟ ਜਿਹੜੇ ਬੰਦੇ ਹੈਗੇ ਉਹ ਫੱਟੜ ਹੋਏ ਨੇ। ਹਾਲਾਂਕਿ ਅਰੈਸਟਿੰਗ ਉੱਥੇ ਉਸ ਤੋਂ ਬਾਅਦ ਜਦੋਂ ਮਾਮਲਾ ਥੋੜਾ ਸ਼ਾਂਤ ਹੋਇਆ, ਅਰੈਸਟਿੰਗ ਹੋਈ ਹੈ 50 ਬੰਦਿਆਂ ਦੀ। ਹੁਣ ਦੇਖਾਂਗੇ ਕਿ ਉਹਦੇ ਚ ਕੀ ਬਣਦਾ ਹੈ। ਤੇ ਉੱਥੇ ਜਿਹੜੇ ਦੰਗਾਈਆਂ ਨੇ
12 ਬਾਈਕਸ, ਕਾਰਾਂ, ਜੇਸੀਬੀ, ਇਹ ਸਾਰੇ ਸਾੜਤੇ। ਉੱਥੇ ਜੀ ਲਗਾਤਾਰ ਰੌਲਾ ਚੱਲ ਰਿਹਾ ਹੈ। ਜਿਹੜੀ ਸੰਭਾਜੀ ਨਗਰ ਹੈਗਾ ਨਾਗਪੁਰ ਦੇ ਵਿੱਚ, ਉੱਥੇ ਔਰੰਗਜ਼ੇਬ ਦੀ ਕਬਰ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ, ਤੇ ਉੱਥੇ ਲਗਾਤਾਰ ਮਤਲਬ ਤੁਸੀਂ ਕਹਿ ਲਓ ਕਿ ਵਿਸ਼ਵ ਹਿੰਦੂ ਪਰਿਸ਼ਦ ਉਸ ਪੂਰੇ ਆਪਣੇ ਪ੍ਰੋਜੈਕਟ ਨੂੰ ਲੀਡ ਕਰ ਰਿਹਾ ਹੈਗਾ, ਪੂਰੇ ਉਸ ਮੂਵਮੈਂਟ ਨੂੰ ਲੀਡ ਕਰ ਰਿਹਾ ਹੈਗਾ ਕਿ ਇੱਥੋਂ ਔਰੰਗਜ਼ੇਬ ਦੀ ਕਬਰ ਹਟਾਈ ਜਾਵੇ। ਉਹ ਸਾਰਾ ਆਪਾਂ ਨੂੰ ਪਤਾ, ਸ਼ਾਵਾ ਜਿਹੜੀ ਫਿਲਮ ਆਈ ਹੈ, ਸ਼ਾਵਾ ਮੂਵੀ ਤੋਂ ਬਾਅਦ ਇਹ ਸਾਰਾ ਰੌਲਾ ਪਿਆ ਗਾ, ਤੇ ਲਗਾਤਾਰ ਇਸ ਚੀਜ਼ ਤੇ ਕੰਮ ਚੱਲ ਰਿਹਾ ਹੈਗਾ। ਜਿਹੜੇ 5 ਜੀ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ, ਦੇਖੋ ਪਹਿਲਾ ਪੁਆਇੰਟ ਤੋਂ ਹੀ ਕਿ ਉਹ ਕੋਈ ਐ ਨਹੀਂ ਕਿ ਲੋਕ ਆਪਣੇ ਆਪ ਉੱਠ ਕੇ ਆ ਗਏ ਹੁਣ। ਹਿੰਦੂਤਵ ਜੀ ਦੇ ਜਿਹੜੀ ਪੋਲੀਟੀਕਲ ਫੋਰਸਿਸ ਨੇ, ਉਹ ਉਹਨਾਂ ਦੇ ਪਿੱਛੇ ਨੇ। ਬਜਰੰਗ ਦਲ, ਹੂੰ ਵਿਸ਼ਵ ਹਿੰਦੂ ਪਰਿਸ਼ਦ, ਉਹਨਾਂ ਦੇ ਪਿੱਛੇ ਉਹ ਆ ਰਿਹਾ ਹੈਗਾ। ਦੂਜੀ ਜਿਹੜੀ ਆਪਾਂ ਗੱਲ ਕਰ ਲਈਏ ਕਿ ਉੱਥੇ ਸਰਕਾਰ ਵੀ ਬੀਜੇਪੀ ਦੀ ਹੈ, ਸੂਬੇ ਦਾ ਮੁੱਖ ਮੰਤਰੀ ਵੀ ਉਹਨਾਂ ਦੇ ਹੱਕ 'ਚ ਬਿਆਨ ਦੇ ਰਿਹਾ ਹੈਗਾ, ਤੇ ਉਹ ਫਿਊਲ ਦਾ ਥਾਂ ਕੰਮ ਕਰ ਜਗ੍ਹਾ ਰਹੇ ਨੇ। ਹਾਂ, ਆਪਾਂ ਤੇ ਇਹ ਉਹ ਕਹਿ ਲਈਏ ਵੀ ਉਹ ਸਾਰੇ ਫਿਊਲ ਦਾ ਕੰਮ ਕਰ ਰਹੇ ਨੇ। ਉੱਪਰੋਂ ਨਾਗਪੁਰ ਇਹੋ ਜੀ ਹਾਂ ਜਗ੍ਹਾ ਹੈ ਜਿੱਥੇ ਧੁਰਾ ਹੈ ਇਹਨਾਂ ਦਾ, ਤੇ ਜਦੋਂ ਇੰਨਾ ਜ਼ਿਆਦਾ ਫਿਊਲ ਮਿਲੂਗਾ ਉਹਨਾਂ ਨੂੰ, ਤੇ ਅੱਗ ਤਾਂ ਭੜਕੂਗੀ ਭੜਕੂਗੀ। ਬਿਲਕੁਲ। ਤੇ ਜੀ ਤੀਜੀ ਗੱਲ ਕਰ ਲਈਏ ਕਿ ਜਿਹੜੀ ਸਾਰੀ ਆਪਾਂ ਕਹੀਏ ਸਾਰੇ ਦੰਗਾਈ ਨੇ, ਇਹ ਐਂਟੀ ਮਾਈਨੋਰਿਟੀ ਨਾਰੇ ਸੁੱਟ ਰਹੇ ਨੇ ਲਗਾਤਾਰ। ਇਹਨਾਂ ਦੇ ਤੁਸੀਂ ਵੀਡੀਓਜ਼ ਵਗੈਰਾ ਦੇਖੋਗੇ ਤੇ ਮੁਸਲਮਾਨਾਂ ਦੇ ਉਲਟੇ ਜ਼ਹਿਰ ਵੀ ਲਗਾਤਾਰ ਕੱਢ ਰਹੇ ਨੇ। ਚੌਥੀ ਗੱਲ ਕਰ ਲਈਏ ਕਿ ਦੇਖੋ ਪੁਲਿਸ ਵਾਲੇ ਕਿੰਨੇ ਵੱਡੇ ਪੱਧਰ ਤੇ ਫੱਟੜ ਹੋਏ ਨੇ, ਤੇ ਉਹਨਾਂ ਨੂੰ ਕੋਈ ਵੀ ਜਿਹੜੇ ਦੰਗਾਈ ਨੇ ਉਹਨਾਂ ਤੇ ਕੋਈ ਬਲ ਪ੍ਰਯੋਗ ਕਰਨ ਦਾ ਅਜੇ ਤੱਕ ਆਰਡਰ ਨਹੀਂ ਆਇਆ ਸਟੇਟ ਵੱਲੋਂ। ਹੂੰ ਪੰਜਵੀਂ ਗੱਲ ਕਰ ਲਈਏ ਕਿ ਉੱਥੇ ਜਿਹੜੇ ਆਮ ਲੋਕ ਨੇ, ਉਸ ਸ਼ਹਿਰ ਦੇ ਵਸਨੀਕ ਨੇ, ਉਹਨਾਂ ਨੂੰ ਨੁਕਸਾਨ ਹੋ ਰਿਹਾ, ਉਹਨਾਂ ਦੇ ਸਾਧਨਾਂ ਨੂੰ, ਉਹਨਾਂ ਦੇ ਘਰਾਂ ਨੂੰ, ਰੋਡਸ ਨੂੰ, ਬਾਈਕ ਵਗੈਰਾ, ਉਹ ਸਾਰੇ ਵੀ। ਤੇ ਇਹ 5 ਚੀਜ਼ ਤੁਸੀਂ ਮੇਨ ਰੱਖੋ ਜੇ, ਤੇ ਇਹ ਪੂਰੇ ਤੇ ਬੰਬੇ ਤੱਕ ਇਹਦਾ ਅਸਰ ਆ ਰੱਖਿਆ ਹੈ। ਨਾਗਪੁਰ ਦਾ ਅਸਰ ਬੰਬੇ ਤੱਕ ਪਹੁੰਚਿਆ ਹੋਇਆ ਹੈਗਾ। ਜਿਹੜੇ ਮੁਸਲਮਾਨ ਨੇ ਉਹ ਆਪਣੇ ਮੁਹੱਲਿਆਂ 'ਚ ਡਰੇ ਹੋਏ ਨੇ। ਜੀ ਸੋ ਦੇਖ ਸਕਦੇ ਹੋ ਹਾਲਾਤ ਕਿੱਧਰ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ। ਤੇ ਅਗਲੀ ਗੱਲ ਕਰ ਲੈਂਦੇ ਆ ਅਮਰੀਕੀ ਅਰਬਪਤੀ ਦੀ ਬੈਂਗਲੁਰੂ ਦੇ ਵਿੱਚ ਸਥਿਤ ਜਿਹੜੀ ਐਨਜੀਓ ਹੈ ਉਸ ਤੇ ਈਡੀ ਦੀ ਰੇਡ ਪਈ ਹੈ ਜੀ। ਕੌਣ ਨੇ ਬੈਂਗਲੁਰੂ ਦੇ ਅਰਬਪਤੀ ਤੇ ਰੇਡ ਪੈਣ ਦਾ ਕਾਰਨ ਕੀ ਦੱਸਿਆ ਜਾ ਰਿਹਾ? ਹਾਂ, ਦੇਖੋ ਅਮਰੀਕੀ ਜਿਹੜੇ ਮਿਲੀਅਨਰ ਨੇ, ਜਿਨ੍ਹਾਂ ਦਾ ਨਾਂ ਆਪਾਂ ਨੂੰ ਪਤਾ, ਜਾਰਜ ਸੋਰੋਸ, ਇੰਡੀਆ ਦੇ ਜੀ ਵਿੱਚ ਪੋਲੀਟੀਕਲ ਕਨਸਪੀਰੇਸੀ ਥਿਅਰੀਜ਼ ਨੂੰ ਲਗਾਤਾਰ ਉਹਨਾਂ ਦੇ ਨਾਂ ਤੇ ਅੱਗੇ ਵਧਾਇਆ ਜਾਂਦਾ ਹੈਗਾ। ਉਹਨਾਂ ਦੀ ਜੀ ਐਨਜੀਓ ਹੈਗੀ ਆ ਜਾਰਜ ਸੋਰੋਸ ਫਾਊਂਡੇਸ਼ਨ। ਇੱਕ ਓਪਨ ਸੋਰਸ ਫਾਊਂਡੇਸ਼ਨ ਹੈ ਜਿਹਨੂੰ OSF ਕਿਹਾ ਜਾਂਦਾ, ਤੇ ਇੱਕ ਜੀ ਐਮਨੈਸਟੀ ਇੰਟਰਨੈਸ਼ਨਲ ਫਾਊਂਡੇਸ਼ਨ ਵੀ ਹੈ। ਇਹ ਜੀ ਤਿੰਨੇ ਫਾਊਂਡੇਸ਼ਨਸ ਦੇ ਐਨਜੀਓਜ਼ ਦੇ ਦਫ਼ਤਰਾਂ ਤੇ ਈਡੀ ਦੀ ਰੇਡ ਪਈ ਹੈ। ਤੇ ਹੋਰ ਜੇ ਆਪਾਂ ਗੱਲ ਕਰ ਲਈਏ HRW, ਜਿਹਨੂੰ ਹਿਊਮਨ ਰਾਈਟ ਵਾਚ ਕਿਹਾ ਜਾਂਦਾ ਹੈਗਾ, ਤੇ ਇਹ ਸਾਰੇ OSF ਹੋ ਗਈ, ਇਹਨਾਂ ਦੇ ਸਾਰਿਆਂ ਦੇ ਕਰਮਚਾਰੀਆਂ ਤੇ ਘਰਾਂ ਜਾਂ ਫਿਰ ਇਹਨਾਂ ਦੇ ਸਾਬਕਾ ਕਰਮਚਾਰੀ ਨੇ, ਇਹਨਾਂ ਦੇ ਘਰਾਂ ਤੇ ਵੀ ਕਿਤੇ ਨਾ ਕਿਤੇ ਰੇਡਾਂ ਹੋਈਆਂ ਨੇ। ਉਹਨਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ। ਹੁਣ ਦੇਖੋ ਮਤਲਬ ਖਾਲੀ ਉਹਨਾਂ ਦੇ ਆਫਿਸਿਸ ਤੇ ਨਹੀਂ ਰੇਡ ਪੈ ਰਹੀ, ਉੱਥੇ ਜਿਹੜੇ ਕੰਮ ਕਰਨ ਵਾਲੇ ਸੀਗੇ, ਸਾਬਕਾ ਕਰਮਚਾਰੀ ਉਰੇ ਹੈਗੇ ਆ, ਉਹਨਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈਗੀ ਆ। ਤੇ ਕਿਹਾ ਜਾ ਜੀ ਰਿਹਾ ਹੈਗਾ ਕਿ ਜਿਹੜਾ ਫੇਮਾ ਹੈ, ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ ਹੈ, ਜੀ ਜਿਹਨੂੰ ਹਾਂ ਫੋਰਨ ਐਕਸਚੇਂਜ ਕੁਛ ਮੋਨਿਟਰੀ ਏਦਾਂ ਕੁਛ ਐਕਟ ਕਿਹਾ ਜਾਂਦਾ ਹੈਗਾ, ਜੀ ਉਹਦੇ ਤੇ ਇਹ ਸਾਰਾ ਕਿਹਾ ਜਾਂਦਾ ਹੈਗਾ। ਕਿਹਾ ਜਾ ਰਿਹਾ ਕਿ ਉਸ ਦੀ ਕਿਤੇ ਨਾ ਕਿਤੇ ਉਲੰਘਣਾ ਇਹਨਾਂ ਨੇ ਕੀਤੀ ਹੈ। ਤੇ ਫੋਰਨ ਮੈਂ ਇੱਥੇ ਜ਼ਿਕਰ ਕਰ ਦੇਣਾ, ਇਹਦਾ ਹੈਗਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਹੈ ਜੀ, 1999 ਹਾਂ ਦਾ ਹੈ। ਹਾਂ, ਉਹਦੇ ਰਾਹੀਂ। ਤੇ ਜਿਹੜਾ ਆਪਾਂ ਗੱਲ ਕਰ ਲਈਏ, ਜਿਹੜੇ PM ਮੋਦੀ ਹੈਗੇ ਆ, ਉਹਨਾਂ ਤੇ ਲਗਾਤਾਰ ਸੋਰੋਸ ਸਟੇਟਮੈਂਟਾਂ ਵੀ ਦੇ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨਰਿੰਦਰ ਮੋਦੀ ਦਾ ਜਿਹੜਾ ਸਾਰਾ ਮਾਮਲਾ ਹੈਗਾ ਉਹ ਡੈਮੋਕ੍ਰੈਟਿਕ ਨਹੀਂ ਹੈ, ਤੇ ਉਹ ਇੱਕ ਏਦਾਂ ਦੇ ਨੇਤਾ ਦੇ ਤੌਰ ਤੇ ਉੱਭਰ ਰਹੇ ਨੇ ਜਿਹੜੇ ਮੁਸਲਮਾਨਾਂ ਨੂੰ ਹੇਟ ਕਰਦੇ ਨੇ। ਤੇ ਜੀ ਇਹ ਕੁਝ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਵਰਲਡ ਲੈਵਲ ਤੇ ਜਿੰਨੀ ਬੇਇੱਜ਼ਤੀ ਹੋਈ ਹੈ ਨਰਿੰਦਰ ਮੋਦੀ ਦੀ ਕਮਿਊਨਲ ਹੋਣ ਕਰਕੇ, ਮੁਸਲਮਾਨਾਂ ਨੂੰ ਜਾਂ ਮਾਈਨੋਰਿਟੀਜ਼ ਨੂੰ ਹੇਟ ਕਰਨ ਕਰਕੇ, ਉਸ ਦਾ ਹੀ ਬਦਲਾ ਕਿਤੇ ਨਾ ਕਿਤੇ ਨਰਿੰਦਰ ਮੋਦੀ ਲੈ ਰਿਹਾ ਹੈਗਾ। ਉਹ ਆਪਾਂ ਕੱਲ ਵੀ ਡਿਸਕਸ ਕਰ ਰਹੇ ਸੀ, ਇੰਟਰਨੈਸ਼ਨਲ ਲੈਵਲ ਤੇ ਆਪਣੀ ਇਮੇਜ ਨੂੰ ਸੁਧਾਰਨ ਵਾਸਤੇ ਕੰਮ ਕਰ ਰਿਹਾ ਨਰਿੰਦਰ ਮੋਦੀ, ਇੰਟਰਨੈਸ਼ਨਲ ਮੋਦੀ ਮੀਡੀਆ ਲੱਭ ਰਿਹਾ ਹੈਗਾ। ਤੇ ਹੁਣ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਲੋਕ ਮੋਦੀ ਨੂੰ ਐਕਸਪੋਜ਼ ਕਰਦੇ ਨੇ, ਜਾਰਜ ਜੀ ਸੋਰੋਸ ਦੀ, ਜਿਵੇਂ ਐਮਨੈਸਟੀ ਇੰਟਰਨੈਸ਼ਨਲ ਨੇ ਤਾਂ ਖਾਸਾ ਕੰਮ ਕੀਤਾ ਹੈ, ਕਸ਼ਮੀਰ ਤੋਂ ਲੈ ਕੇ ਜਾਂ ਫਿਰ ਮੋਬ ਲਿੰਚਿੰਗਸ, ਮਾਈਨੋਰਿਟੀਜ਼ ਨਾਲ ਜੋ ਕੁਝ ਵਾਪਰਿਆ ਹੈਗਾ, ਇਲੀਗਲ ਐਨਕਾਊਂਟਰਸ, ਸਾਰਿਆਂ ਤੇ ਐਮਨੈਸਟੀ ਇੰਟਰਨੈਸ਼ਨਲ ਵਗੈਰਾ ਨੇ ਜਾਂ ਫਿਰ ਹਿਊਮਨ ਰਾਈਟ ਵਾਚ ਨੇ ਖਾਸਾ ਕੰਮ ਕੀਤਾ ਹੈ।
ਇਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਯਾਨੀ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਲੋਕ ਨੇ, ਜਿਹੜੇ ਇੰਡੀਆ 'ਚ ਰਹਿ ਕੇ ਭਾਵੇਂ ਉਹ ਬਾਹਰ ਤੋਂ ਹੀ ਕਿਉਂ ਨਾ ਹੋਣ, ਅਮਰੀਕਾ ਦੇ ਕਿਉਂ ਹੋਣ, ਕਿੱਥੋਂ ਦੇ ਵੀ ਹੋਣ, ਉਹਨਾਂ ਨੂੰ ਜੀ ਟਾਰਗੇਟ ਕੀਤਾ ਜਾ ਰਿਹਾ ਹੈਗਾ। ਕੁਝ ਦਿਨਾਂ ਪਹਿਲਾਂ ਇੱਕ ਖਬਰ ਆਈ ਸੀ ਕਿ ਜਿਹੜੇ ਆਸਟ੍ਰੇਲੀਆ ਦੀ ਜਰਨਲਿਸਟ ਸੀ ਪਾਉਨੀ ਦਾਸ, ਉਹਨੂੰ ਵੀ ਵਾਪਸ ਆਸਟ੍ਰੇਲੀਆ ਭੇਜ ਦਿੱਤਾ ਸੀ। ਉਹਨੂੰ ਅਗਲੀ ਜਿਹੜੀ ਉਹ ਆਪਣੀ ਡਾਕੂਮੈਂਟਰੀ ਸ਼ੂਟ ਕਰ ਰਹੀ ਸੀ, ਉਹ ਕੰਪਲੀਟ ਨਹੀਂ ਕਰਨ ਦਿੱਤਾ ਗਿਆ ਸੀਗਾ। ਤੇ ਹੁਣ ਜੀ ਇਸ ਕਿਸਮ ਦੇ ਮਾਮਲੇ ਤੁਹਾਨੂੰ ਅੱਗੇ ਹੋਰ ਵੀ ਦੇਖਣ ਨੂੰ ਮਿਲਣਗੇ। ਜੀ, ਸੋ ਆਵਾਜ਼ਾਂ ਦੱਬਣ ਦੀ ਕੋਸ਼ਿਸ਼ ਲਗਾਤਾਰ ਹੁੰਦੀ ਰਹਿੰਦੀ ਹੈ। ਕੋਈ ਕਿਸੇ ਨੂੰ ਵੀ ਇਸ ਦੇਸ਼ ਦੇ ਵਿੱਚ ਬਹੁਤਾ ਸੱਚ ਬੋਲਣ ਦੀ ਇਜਾਜ਼ਤ ਨਹੀਂ ਹੈ। ਜੇ ਸੱਚ ਬੋਲੋਗੇ ਤਾਂ ਉਸ ਦੀ ਵੱਡੀ ਕੀਮਤ ਤੁਹਾਨੂੰ ਭੁਗਤਣੀ ਪੈ ਸਕਦੀ ਹੈ। ਗੱਲ ਕਰ ਲੈਂਦੇ ਹਾਂ ਜੀ ਐਲਨ ਮਸਕ ਦੇ AI ਟੂਲ ਗ੍ਰੋਕ ਦੀ। ਇਹਨੇ ਬੜੀ ਤਹਿਲਕਾ ਮਚਾਇਆ ਹੋਇਆ ਜੀ, ਬਾਹਲਾ ਤੱਤਾ ਚੱਲ ਰਿਹਾ ਹੈ ਇਹਨਾਂ ਦਾ ਟੂਲ ਜਿਹੜਾ ਹੈ। ਇਹ ਪੋਲੀਟੀਸ਼ੀਅਨਾਂ ਨੂੰ ਤਾਂ ਬਾਹਲਾ ਰਗੜ ਰਿਹਾ, ਜਰਾ ਇਹਦੇ ਤੇ ਪਾਓ ਚਾਨਣਾ। ਹਾਂਜੀ, ਦੇਖੋ ਜਿਹੜਾ ਪਹਿਲਾਂ ਆਪਾਂ ਦੇਖਦੇ ਹੈਗੇ, ਚਾਹੇ ਜਿੰਨੇ ਵੀ ਚਾਈਨਾ ਤੋਂ, ਅਮਰੀਕਾ ਤੋਂ ਜਿੰਨੇ ਵੀ ਪਲੇਟਫਾਰਮ ਬਣੇ, ਚੈਟ GPT ਹੋ ਗਿਆ, ਡੀਪ ਸੀਕ ਹੋ ਗਿਆ, ਹੋਰ ਹੋ ਗਏ, ਉਹਨਾਂ 'ਚ ਜੀ ਇਹ ਦਿੱਕਤ ਸੀਗੀ ਕਿ ਉਹ ਬਹੁਤ ਕੰਪਿਊਟਰਾਈਜ਼ ਲੈਂਗੁਏਜ 'ਚ ਗੱਲ ਕਰ ਰਹੇ ਸੀਗੇ, ਤੇ ਕੋਈ ਤੁਸੀਂ ਕ੍ਰਿਟੀਕਲ ਗੱਲ ਉਹਨਾਂ ਤੋਂ ਪੁੱਛ ਲੈਂਦੇ ਸੀਗੇ ਤੇ ਉਹ ਆਪਣੇ ਹੱਥ ਖੜੇ ਕਰ ਦਿੰਦੇ ਸੀਗੇ। ਗਰੋਕ ਇੱਕ ਸਟੈਪ ਅੱਗੇ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈਗਾ। ਹਾਲਾਂਕਿ ਐਲਨ ਮਸਕ ਤਾਂ ਵਧਾ ਚੜਾ ਕੇ ਜ਼ਿਆਦਾ ਪੇਸ਼ ਕਰਦੇ ਨੇ। ਉਹ ਤਾਂ ਇਹ ਕਹਿ ਰਹੇ ਨੇ ਕਿ ਸਾਡਾ ਟੂਲ ਤਾਂ 10 ਟਾਈਮਸ ਜ਼ਿਆਦਾ ਪਾਵਰਫੁਲ ਹੈਗਾ। ਕੁਝ ਜੀ ਚੀਜ਼ਾਂ ਨੇ ਇਹਦੀਆਂ, ਜਿਵੇਂ ਇਹ ਸਟਾਇਰਿਕਲ ਜਿਹੜੀ ਜ਼ਬਾਨ ਇਹਦੀ ਕੰਪਿਊਟਰਾਈਜ਼ ਜ਼ਬਾਨ ਨਹੀਂ ਹੈ। ਮਤਲਬ ਐ ਲੱਗਦਾ ਕਿ ਕੋਈ ਤੁਹਾਡੇ ਸਵਾਲ ਦਾ ਜਵਾਬ ਕੋਈ ਬੰਦਾ ਹੀ ਦੇ ਰਿਹਾ। ਇੱਕ ਤਾਂ ਜੀ ਜ਼ੁਬਾਨ ਦੇ ਵਿੱਚ ਜਿਹੜਾ ਹਲਕਾ ਫੁਲਕਾ ਮਜ਼ਾਕ ਐਡ ਕਰ ਦਿੰਦਾ ਹੈ, ਗਾਲੀ ਗਲੋਚ ਤੋਂ ਵੀ ਨਹੀਂ ਕਤਰਾਂਦਾ, ਗਾਲੀ ਵਗੈਰਾ ਵੀ ਦੇ ਦਿੰਦਾ ਹੈ। ਤੇ ਜਿਹੜੇ ਕ੍ਰਿਟੀਕਲ ਹੈਗਾ, ਚਾਹੇ ਮੋਦੀ ਹੋਵੇ ਚਾਹੇ ਰਾਹੁਲ ਹੋਵੇ, ਉਹਨਾਂ ਜੇ ਕਿਸੇ ਵੀ ਪੋਲੀਟੀਸ਼ੀਅਨ ਬਾਰੇ ਤੁਸੀਂ ਕ੍ਰਿਟੀਕਲ ਸਵਾਲ ਪੁੱਛ ਲੈਂਦੇ ਹੋ, ਉਹਦਾ ਕ੍ਰਿਟੀਕਲ ਜਵਾਬ ਵੀ ਦੇ ਦਿੰਦਾ ਹੈ। ਤੇ ਇਸ ਕਰਕੇ ਉਹਦਾ, ਜਿਵੇਂ ਚਾਈਨਾ ਦਾ ਡੀਪ ਸੀਕ ਸੀਗਾ, ਉਹਦੇ ਬਾਰੇ ਤੁਸੀਂ ਚਾਈਨਾ ਦੇ ਬਾਰੇ ਕੋਈ ਸਵਾਲ ਪੁੱਛ ਲੈਂਦੇ ਸੀਗੇ ਤੁਸੀਂ, ਤੇ ਉਹ ਇਹ ਹੱਥ ਖੜੇ ਕਰ ਜਾਂਦਾ ਸੀਗਾ ਕਿ, ਪਰ ਇਹ ਹੁਣ ਵੇਖ ਨਹੀਂ ਰਿਹਾ, ਏਦਾਂ ਨਹੀਂ ਲੱਗ ਰਿਹਾ ਇਹਦਾ। ਤੇ ਬਾਕੀ ਜੀ ਲੋਕ ਲਗਾਤਾਰ ਇਹਨੂੰ ਇਸਤੇਮਾਲ ਕਰ ਰਹੇ ਨੇ। ਤੇ ਇਹ ਤਾਂ ਮਤਲਬ ਇਹਦਾ ਜਿਹੜਾ ਆਪਾਂ ਕਹੀਏ ਕਿ ਟਵਿੱਟਰ ਨਾਲ ਜਿਹੜਾ ਐਕਸ ਹੈਗਾ, ਉਹਦੇ ਨਾਲ ਇਹ ਐਮਬੈਡਡ ਹੈਗਾ। ਐਕਸ ਤੇ ਇਹਦਾ ਖਾਸਾ ਚੱਲ ਰਿਹਾ ਹੈਗਾ। ਤੇ ਗਰੋਕ ਨੇ 24 ਫਰਵਰੀ ਨੂੰ ਇੱਕ ਜਵਾਬ ਵੀ ਦਿੱਤਾ ਸੀ, ਜਿਹਦੇ ਚ ਉਹਨਾਂ ਨੇ ਕਿਹਾ ਸੀ, ਉਸਨੇ ਕਹਿਤਾ ਸੀਗਾ ਐਲਨ ਮਸਕ, ਡੋਨਾਲਡ ਟਰੰਪ ਤੇ JD ਵੈਂਸ ਅਮਰੀਕਾ ਵਾਸਤੇ ਸਭ ਤੋਂ ਜ਼ਿਆਦਾ ਹਾਨੀਕਾਰਕ ਨਾਗਰਿਕ ਨੇ। ਇਹ ਮਤਲਬ ਐਲਨ ਮਸਕ ਦਾ ਹੀ ਟੂਲ ਹੈ, ਉਹਨਾਂ ਨੂੰ ਜੀ ਇਹ ਜੀ ਹਾਨੀਕਾਰਕ ਨਾਗਰਿਕ ਕਹਿ ਰਿਹਾ ਸੀਗਾ 24 ਫਰਵਰੀ ਨੂੰ। ਪਰ ਉਹ ਜੀ ਅੱਡ ਕਿਸਮ ਤੋਂ, ਜੇ ਤੁਸੀਂ ਸਵਾਲ ਜਿਹੋ ਜਿਹਾ ਉਹ ਤੋਂ ਸਵਾਲ ਪੁੱਛੋਗੇ, ਜਿਹੋ ਜਿਹਾ ਜਵਾਬ ਭਾਲੋਗੇ, ਉਹਦਾ ਦਾ ਜਵਾਬ ਉਹ ਦੇ ਦਿੰਦਾ ਹੈ। ਮੰਨ ਲਓ ਜੀ ਤੁਸੀਂ ਜੀ ਇਹ ਪੁੱਛ ਲਓ ਕਿ ਸਾਨੂੰ ਨਰਿੰਦਰ ਮੋਦੀ 10 ਖਾਮੀਆਂ ਦੱਸੋ, ਤੇ ਉਹ 10 ਖਾਮੀਆਂ ਦੱਸ ਦੂਗਾ, ਉਹ ਹੱਥ ਜੀ ਨਹੀਂ ਖੜੇ ਕਰਦਾ। ਫਿਰ ਉਹ ਕੁਝ ਹੋਰ ਏਦਾਂ ਦਾ, ਤੇ ਉਹ ਤੁਹਾਨੂੰ ਰੀਡ ਕਰਨ ਲੱਗ ਜਾਂਦਾ ਹੈ। ਤੁਹਾਡੇ ਜਿਵੇਂ ਮੇਰੇ ਜਿਹੜੇ ਟਵੀਟਸ ਹੈਗੇ ਆ ਸਾਰੇ, ਉਹਨਾਂ ਨੂੰ ਉਹ ਰੀਡ ਕਰ ਲੂਗਾ। ਉਹ ਇੱਕ ਮਾੜੀ ਮੋਟੀ ਅਸੈਸਮੈਂਟ ਲਾ ਲੂਗਾ ਕਿ ਇਹ ਬੰਦਾ ਐਂਟੀ ਮੋਦੀ ਹੈ ਜਾਂ ਪ੍ਰੋ ਮੋਦੀ ਹੈ। ਉਹਨੂੰ ਪਤਾ ਲੱਗਿਆ ਕਿ ਇਹ ਤਾਂ ਐਂਟੀ ਮੋਦੀ ਹੈ। ਜੀ ਫਿਰ ਉਹ ਸਾਰੇ ਜਵਾਬ, ਪੋਲੀਟੀਕਲ ਜਵਾਬ, ਕਿਤੇ ਨਾ ਕਿਤੇ ਉਸੇ ਅਕੋਰਡਿੰਗ ਤੁਹਾਡੇ ਤੱਕ ਪਰੋਸੂਗਾ। ਦੇਖੋ, ਇਹ ਤਾਂ ਪਹਿਲਾਂ ਹੀ ਹੋ ਰਿਹਾ। ਜਿਹੜਾ ਜੀ ਆਪਾਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਉਹ ਲਗਾਤਾਰ ਅਸੀਂ ਕੀ ਕਰ ਰਹੇ ਹਾਂ, ਉਹ ਸਾਰੇ ਆਪਣੀ ਹਰਕਤਾਂ ਨੂੰ ਰੀਡ ਕਰ ਰਹੇ ਨੇ। ਅਸੀਂ ਕਿਸ ਜੀ ਕਿਸਮ ਜੀ ਦੇ ਕਿਸ ਕਿਸਮ ਦਾ ਖਾਣਾ ਪਸੰਦ ਕਰ ਰਹੇ ਹਾਂ, ਕਿਸ ਕਿਸਮ ਦਾ ਪਹਿਨਾਵਾ ਅਸੀਂ ਪਹਿਨ ਰਹੇ ਹੈਗੇ ਹਾਂ, ਕਿਸ ਕਿਸਮ ਦੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ, ਉਹ ਸਾਰਿਆਂ ਨੂੰ ਰੀਡ ਕਰਕੇ ਉਸੇ ਕਿਸਮ ਦੀ ਜਿਹੜੀ ਐਡਵਰਟਾਈਜ਼ਮੈਂਟ ਲਾ ਲਓ, ਜਾਂ ਉਹਨਾਂ ਦਾ ਜਿਹੜਾ ਰਿਸਪੌਂਸ ਹੁੰਦਾ ਹੈ, ਸਾਰਾ ਸਾਡੇ ਜਿਹੜਾ ਸਰਫਿੰਗ ਐਕਸਪੀਰੀਅੰਸ, ਸਾਡਾ ਜੋ ਕੁਝ ਆਪਾਂ ਆਨਲਾਈਨ ਅਸੀਂ ਇਨਪੁਟ ਪਾ ਰਹੇ ਹਾਂ, ਉਹਦੀ ਹਿਸਟਰੀ ਦੇ ਅਕੋਰਡਿੰਗ ਹੀ ਉਹ ਸਾਰਾ ਕੁਝ ਆਪਣਾ ਜਵਾਬ, ਆਪਣੇ ਜਵਾਬਾਂ ਨੂੰ, ਆਪਣੇ ਆਊਟਪੁੱਟ ਨੂੰ ਤਿਆਰ ਕਰ ਰਹੇ ਨੇ। ਤੇ ਇੱਕ ਹਿਸਾਬ ਨਾਲ ਅਗਲਾ ਸਵਾਲ ਤਾਂ ਇਹੀ ਬਣੂਗਾ ਕਿ ਕੀ ਕੱਲ ਨੂੰ AI ਹਿਊਮਨ ਮਾਈਂਡ ਨੂੰ ਵੀ ਅੱਗੇ ਚਲਾਊਗਾ? ਜਿਵੇਂ ਅੱਜ ਤਾਂ ਆਪਾਂ AI ਨੂੰ ਚਲਾ ਰਹੇ ਹਾਂ, ਤੇ ਕੱਲ ਨੂੰ ਕਿਹਾ ਜਾ ਰਿਹਾ ਹੈਗਾ ਕਿ AI ਇਨਸਾਨ ਨੂੰ ਚਲਾਊਗਾ ਅੱਗੇ। ਖੈਰ, ਜੀ ਚਲੋ ਇਹ ਤਾਂ ਟੈਕਨੋਲੋਜੀ ਵਾਲੀਆਂ ਗੱਲਾਂ ਨੇ। ਜੇ ਆਪਾਂ ਜ਼ਿਆਦਾ ਇਹਦੇ ਤੇ ਇਹਨੂੰ ਕ੍ਰਿਟਿਸਿਜ਼ਮ ਵੱਲ ਲੈ ਕੇ ਜਾਵਾਂਗੇ, ਤੇ ਫਿਰ ਲੋਕ ਕਹਿ ਦੇਣਗੇ ਇਹ ਦੇਖੋ, ਇਹ ਤਾਂ ਐਂਟੀ ਡਿਵੈਲਪਮੈਂਟ ਨੇ, ਐਂਟੀ ਸਾਇੰਸ ਨੇ। ਚਲੋ ਦੇਖਦੇ ਹਾਂ ਅੱਗੇ ਦਾ ਬਣਦਾ ਕੀ ਹੈ। ਪਰ ਗਰੋਕ ਨੇ ਇੰਡੀਆ ਦੇ ਵਿੱਚ ਖਾਸਾ ਤਹਿਲਕਾ ਮਚਾਇਆ ਹੋਇਆ ਹੈ। ਜੀ, ਸੋ ਇਹੋ ਜਿਹੀਆਂ ਟੈਕਨੀਕਲ ਚੀਜ਼ਾਂ ਜਾਂ ਟੈਕਨੀਕਲ ਆਸਪੈਕਟਸ ਨਾਲ ਜੁੜੇ ਹੋਈਆਂ ਗੱਲਾਂ ਬਾਤਾਂ ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਉੱਪਰ ਸ਼ੋਅ ਹੈ ਜੀ, ਜਿਹਦੇ ਵਿੱਚ ਗੱਲਬਾਤ ਸਿਰਫ ਟੈਕਨੀਕਲ ਚੀਜ਼ਾਂ ਦੇ ਉੱਪਰ ਹੀ ਹੁੰਦੀ ਹੈ। ਟੈਕ ਟਾਕ ਉਸ ਦਾ ਨਾਮ ਹੈ, ਤੁਸੀਂ ਉਹ ਵੀ ਜ਼ਰੂਰ ਸੁਣ ਸਕਦੇ ਹੋ। ਉਹਦੇ ਵਿੱਚ
ਕਾਫੀ ਸਾਰੀਆਂ AI ਨਾਲ ਜੁੜੇ ਹੋਏ ਟੂਲਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕਿਵੇਂ ਤੁਸੀਂ ਇਹਨੂੰ ਸਹੀ ਢੰਗ ਨਾਲ ਵਰਤ ਕੇ ਆਪਣੀ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾ ਸਕਦੇ ਹੋ। ਸੋ ਇਹ ਤਾਂ ਹੈ, AI ਜਿੱਥੇ ਫਾਇਦੇ ਕਰਦੀ ਹੈ ਉੱਥੇ ਨੁਕਸਾਨ ਵੀ ਇਹਦੇ ਬਹੁਤ ਸਾਰੇ ਆਉਣ ਵਾਲੇ ਸਮੇਂ 'ਚ ਕੀ ਹੁਣ ਤੋਂ ਹੀ ਦੇਖੇ ਵੀ ਜਾ ਰਹੇ ਨੇ। ਮੈਂ ਤਾਂ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਦੇ ਵਿੱਚ ਇੱਕ ਤੋਤਾ ਗੱਲ ਕਰ ਰਿਹਾ ਹੈ AI ਦੇ ਨਾਲ, ਤੇ AI ਵੀ ਉਸ ਨੂੰ ਰਿਸਪੌਂਡ ਕਰਦੀ ਹੈ ਤੋਤੇ ਦੀ ਭਾਸ਼ਾ ਨੂੰ ਸਮਝਦਿਆਂ ਹੋਇਆਂ। ਸੋ ਇੰਨਾ ਇਸ ਹੱਦ ਤੱਕ ਅੱਗੇ ਵੱਧ ਚੁੱਕੀਆਂ ਨੇ ਇਹ ਚੀਜ਼ਾਂ। ਤੇ ਅੱਗੇ ਚੱਲੀਏ ਜੀ, ਸੰਭਲ ਦੇ ਗਾਜ਼ੀ ਮੀਆਂ ਦੇ ਵਿੱਚ ਨੇਜ਼ਾ ਮੇਲਾ ਹੁੰਦਾ ਹੈ, ਉਸ ਤੇ ਵਿਵਾਦ ਵੱਧ ਗਿਆ ਜੀ। ਇਹ ਕੀ ਹੈ ਜੀ ਸਾਰਾ ਵਿਵਾਦ? ਦੇਖੋ, ਜਿਹੜੀ ਉੱਥੇ ਜਿਹੜੀ ਸੂਫੀ ਕਮਿਊਨਿਟੀ ਹੈ, ਉਹ ਅਬਦੁਲ ਸਾਲਾਰ ਗਾਜ਼ੀ, ਜਿਹਨੂੰ ਗਾਜ਼ੀ ਮੀਆਂ ਕਿਹਾ ਜਾਂਦਾ ਹੈਗਾ, ਉਹਨੂੰ ਮਹਿਮੂਦ ਗਜ਼ਨਵੀ ਦਾ ਭਾਣਜਾ ਮੰਨਿਆ ਜਾਂਦਾ ਹੈਗਾ। ਉਹਦੀ ਯਾਦ 'ਚ ਮੇਲਾ ਲਾਇਆ ਜਾਂਦਾ ਹੈਗਾ ਹਰ ਸਾਲ। ਉਹਦੀ ਕਬਰ ਹੈ ਉੱਥੇ, ਤੇ ਉੱਥੇ ਵਿਵਾਦ ਹੋ ਗਿਆ ਹੈਗਾ। ਤੇ ਉੱਥੇ ਜਿਹੜੇ ਸੂਫੀ ਸੀਗੇ, ਉਹ ਪਰਮਿਸ਼ਨ ਲੈਣ ਗਏ ਸੀ ਪੁਲਿਸ ਵੱਲੋਂ, ਪੁਲਿਸ ਤੋਂ, ਕਿ ਬਈ ਸਾਡਾ ਫੈਸਟੀਵਲ ਆ ਰਿਹਾ ਤੇ ਤੁਸੀਂ ਪਰਮਿਸ਼ਨ ਦਿਓ, ਅਸੀਂ ਮੇਲਾ ਲਾਉਂਦੇ ਆ ਹਰ ਸਾਲ। ਤੇ ਅੱਗਿਓਂ ਜਿਹੜਾ ACP ਸੀਗਾ, ਉਹਨੇ ਜਮਾ ਜਿਹੜਾ ਹਿੰਦੂਤਵਾ, ਉਹ ਐ ਨਹੀਂ ਲੱਗ ਰਿਹਾ ਸੀ ਜਿਵੇਂ ਪੁਲਿਸ ਵਾਲਾ ਕੋਈ ਜਵਾਬ ਦੇ ਰਿਹਾ ਹੋਵੇ। ਐ ਲੱਗ ਰਿਹਾ ਸੀ ਜਿਵੇਂ ਜੀ ਕੋਈ RSS ਜਾਂ ਬਜਰੰਗ ਦਲ ਜਾਂ BHP ਵਾਲਾ ਜਵਾਬ ਦੇ ਰਿਹਾ। ਉਹਨੇ ਕਿਹਾ ਕਿ ਉਹ ਤਾਂ ਹਮਲਾਵਰ ਸੀਗਾ, ਲੁਟੇਰਾ ਸੀਗਾ, ਅਸੀਂ ਉਹਦੇ ਦਰਗਾਹ ਤੇ ਮੇਲਾ ਨਹੀਂ ਲਾਣ ਦੇਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਇਤਿਹਾਸਿਕ, ਅਸੀਂ ਹਜ਼ਾਰਾਂ ਸਾਲਾਂ ਤੋਂ ਲਾਉਂਦੇ ਆ ਰਹੇ ਹਾਂ, ਇਹ ਕੋਈ ਨਵਾਂ ਜੀ। ਥੋੜੀ ਨਾ, ਬਹੁਤ ਸਾਲਾਂ ਤੋਂ ਇਹ ਚੱਲਿਆ ਆ ਰਿਹਾ। ਫਿਰ ਉਹਨੇ ਕਿਹਾ ਕਿ ਠੀਕ ਹੈ, ਪਹਿਲਾਂ ਗਲਤੀ ਹੋਈ ਹੋਗੀ, ਹੁਣ ਅਸੀਂ ਗਲਤੀ ਸੁਧਾਰਿਆ, ਅਸੀਂ ਨਹੀਂ ਦੇਵਾਂਗੇ ਪਰਮਿਸ਼ਨ, ਇਹ ਤਾਂ ਹੂੰ। ਲੁਟੇਰਾ ਸੀ, ਇਹ ਤਾਂ ਉਹ ਸੀ। ਤੇ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਉੱਥੇ। ਜਿਹੜਾ ਸਾਲਾਰ ਗਾਜ਼ੀ ਦੀ ਜਿਹੜੀ ਦਰਗਾਹ ਸੀ, ਉੱਥੇ ਝੰਡਾ ਫਹਰਾਉਣ ਦੀ ਇੱਕ ਥਾਂ ਵੀ ਸੀ। ਉੱਥੇ ਉਹਨਾਂ ਨੇ ਉਹ ਜਿਹੜਾ ਟੋਆ ਸੀਗਾ ਝੰਡਾ ਲਾਉਣ ਵਾਸਤੇ, ਉਹ ਵੀ ਭਰਤਾ। ਏਡਾ ਉੱਥੇ ਮਾਮਲਾ ਚੱਲਿਆ ਹੋਏਗਾ। ਤੇ ਪੁਲਿਸ ਮੁਸਲਿਮ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕਰ ਰਹੀ ਹੈ ਕਿ ਤੁਸੀਂ ਮੇਲਾ ਲਾ ਕੇ ਦਿਖਾਓ, ਸਾਰੇ ਆਪਣੇ ਘਰਾਂ ਦੇ ਵਿੱਚ ਅੰਦਰ ਵੜੋ। ਤੇ ਏਡਾ ਜਿਹੜਾ ਸਿਸਟਮ ਉਹ ਚੱਲਿਆ ਹੋਇਆ ਹੈਗਾ। ਤੇ ਜਿਹੜੇ ਸ਼ਹਿਰ ਦੀ ਜਿਹੜੀ ਤਹਫੁਜ਼ ਕਮੇਟੀ ਹੈਗੀ ਆ, ਉਹਦੇ ਸੈਕਟਰੀ ਤਸਦੀਕ ਅਲਾਈ ਨੇ ਜਿਹੜੇ ਪੁਰਾਣੇ ਉਹਨਾਂ ਦੇ ਪਰਮਿਸ਼ਨਾਂ ਨੇ, ਜਿਵੇਂ ਸਾਲ ਜੀ 2023-24, ਉਹ ਸਾਰੇ ਵਿਚਾਰੇ ਡਾਕੂਮੈਂਟ ਲੈ ਕੇ ਫਿਰ ਰਹੇ ਸੀ ਮੀਡੀਆ ਵਾਲਿਆਂ ਅੱਗੇ। ਉਹ ਇਹੀ ਕਹਿ ਰਹੇ ਸੀਗੇ ਕਿ ਪਹਿਲਾਂ ਵੀ ਸਾਨੂੰ ਜਿਹੜਾ ਇਹ ਸਦਭਾਵਨਾ ਮੇਲਾ ਅਸੀਂ ਲਾਉਂਦੇ ਹੈਗੇ ਆ, ਇਹ ਪਿਆਰ ਪ੍ਰੇਮ ਵਾਲਾ ਮੇਲਾ ਅਸੀਂ ਲਾਉਂਦੇ ਹੁੰਦੇ ਆ, ਇਹਦੀ ਸਾਨੂੰ ਪਰਮਿਸ਼ਨ ਮਿਲਦੀ ਰਹੀ ਹੈ। ਉਸ ਮੇਲੇ ਦਾ ਨਾਂ ਵੀ ਸਦਭਾਵਨਾ ਮੇਲਾ ਹੈ। ਜੀ ਦੇਖੋ ਜੀ, ਮਤਲਬ ਪਿਆਰ ਪ੍ਰੇਮ ਵਾਲੇ ਮੇਲੇ ਨੂੰ ਵੀ, ਸੂਫੀ ਦਾ ਤੁਹਾਨੂੰ ਪਤਾ ਹੀ, ਜਿਹੜਾ ਸੂਫੀ ਮਤ ਹੈ ਉਹ ਤਾਂ ਸਾਰਾ ਕਿਸ ਚੀਜ਼ ਤੇ ਟਿਕਿਆ ਹੋਇਆ ਹੈਗਾ। ਉਹ ਸਾਰਾ ਇਸ਼ਕ ਤੇ ਅੱਲਾ ਦੀ, ਉਹ ਜਿਹੜਾ ਆਪਾਂ ਕਹੀਏ ਕਿ ਜਿਹੜੇ ਉੱਪਰ ਵਾਲੇ ਦੀ ਇਬਾਦਤ ਵੀ ਉਹ ਗਾ ਕੇ ਵਜਾ ਕੇ ਤੇ ਇੱਕ ਇਸ਼ਕੀਆ ਢੰਗ 'ਚ ਉਹ ਇਬਾਦਤ ਕਰਦੇ ਨੇ। ਜੀ ਜੀ। ਉਹਨੂੰ ਵੀ ਉਸ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਇਜਾਜ਼ਤ ਨਹੀਂ ਮਿਲ ਰਹੀ ਹੈ, ਤੇ ਲਗਾਤਾਰ ਇਹ ਵਿਵਾਦ ਲਗਾਤਾਰ ਹੀ ਵੱਧ ਰਿਹਾ ਹੈਗਾ। ਜੀ, ਸੋ ਅੱਗੇ ਚੱਲੀਏ ਤਾਂ ਹੁਣ ਸਵੇਰ ਨੂੰ ਕਿਸਾਨਾਂ ਅਤੇ ਕੇਂਦਰ ਦੀ ਮੀਟਿੰਗ ਹੈ। ਅੱਗੇ ਤਾਂ ਮੀਟਿੰਗ ਸ਼ਾਮ ਨੂੰ ਹੁੰਦੀ ਸੀ, ਪਰ ਇਸ ਵਾਰ ਦੁਪਹਿਰੇ, ਜਾਂ ਕਹਿ ਲਈਏ ਵੀ ਸਵੇਰ ਦੇ 11 ਵਜੇ ਹੀ ਕਿਸਾਨਾਂ ਨੂੰ ਸੱਦ ਲਿਆ ਗਿਆ ਹੈ। ਕੀ ਲੱਗਦਾ ਹੈ, ਇਹ ਵਾਲੀ ਮੀਟਿੰਗ ਵੀ ਪਹਿਲਾਂ ਵਾਲੀਆਂ ਮੀਟਿੰਗਾਂ ਦੇ ਵਾਂਗੂ ਬਸ ਐਂ ਕਹਿ ਕੇ ਸਾਰ ਦਿੱਤਾ ਜਾਊਗਾ ਕਿ ਬਹੁਤ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਜੀ, ਬਹੁਤ ਸਾਰੀਆਂ ਗੱਲਾਂ ਤੇ ਡਿਸਕਸ਼ਨ ਹੋਈ ਹੈ, ਕਿ ਜਾਂ ਫਿਰ ਇਸ ਤੋਂ ਅੱਗੇ ਕੋਈ ਸਾਨੂੰ ਡੀਪ ਗੱਲਬਾਤ ਦੇਖਣ ਨੂੰ ਮਿਲੂਗੀ ਜਿਹੜੀ ਕਿਸੇ ਕੰਕਲੂਜਨ ਵੱਲ ਜਾਂਦੀ ਨਜ਼ਰ ਆਊਗੀ? ਦੱਸਿਓ ਤਾਂ ਜੀ। ਹਾਂਜੀ, ਦੇਖੋ, ਇਹ ਮੀਟਿੰਗ ਖਾਸੀ ਇਸ ਵਾਰ ਮੈਨੂੰ ਲੱਗ ਰਿਹਾ ਹੈਗਾ ਕਿ ਕ੍ਰੂਸ਼ੀਅਲ ਹੋਣ ਜਾ ਰਹੀ ਹੈ, ਕਿਉਂਕਿ 6 ਮੀਟਿੰਗਾਂ ਤੋਂ, ਪਿਛਲੀ 6 ਮੀਟਿੰਗਾਂ ਤੋਂ ਲਗਾਤਾਰ ਲੋਕ ਇੱਕ ਹਿਸਾਬ ਨਾਲ ਉਮੀਦ ਕਰ ਰਹੇ ਸੀ। ਪਰ ਹਰ ਵਾਰ ਤੁਹਾਡੇ ਵਾਲੀ ਗੱਲ ਹੈ ਕਿ ਇੱਕ ਹੀ ਡਾਇਲੋਗ ਆਪਾਂ ਨੂੰ ਸੁਣਨ ਨੂੰ ਮਿਲਦਾ ਸੀ, ਚੰਗੇ ਮਾਹੌਲ 'ਚ ਮੀਟਿੰਗ ਹੋਈ, ਉਸ ਤੋਂ ਇਲਾਵਾ ਕੁਝ ਨਿਕਲਦਾ ਸੀ ਨਹੀਂ। ਪਿਛਲੀ ਮੀਟਿੰਗ 'ਚ ਉਹ ਕੁਝ ਡੇਟਾ ਵਗੈਰਾ ਆਪਣੀ ਚੀਜ਼ਾਂ ਇਹਨਾਂ ਨੇ ਭੇਜੀਆਂ ਸੀਗੀਆਂ ਸੈਂਟਰ ਨੂੰ। ਹੁਣ ਦੇਖਦੇ ਹਾਂ ਇਸ ਵਾਰ ਕੀ ਨਿਕਲ ਕੇ ਆਉਂਦਾ। ਪਰ ਜੇ ਇਸ ਵਾਰ ਵੀ ਉਸੇ ਕਿਸਮ ਦਾ ਰਿਐਕਸ਼ਨ ਆਇਆ ਕਿ ਮੀਟਿੰਗ ਚੰਗੇ ਮਾਹੌਲ 'ਚ ਹੋਈ, ਫਿਰ ਮੈਨੂੰ ਲੱਗਦਾ ਕਿ ਔਖਾ ਹੋਊਗਾ। ਜਿਹੜੇ ਲੋਕ ਮੀਟਿੰਗ 'ਚ ਬਹਿ ਵੀ ਰਹੇ ਨੇ ਕਿਸਾਨਾਂ ਵੱਲੋਂ, ਉਹਨਾਂ ਨੂੰ ਵੀ ਕ੍ਰਿਟਿਸਿਜ਼ਮ ਦੇ ਘੇਰੇ 'ਚ ਲਿਆ ਜਾਊਗਾ। ਖੈਰ, ਕੱਲ ਸਵੇਰੇ 11 ਵਜੇ ਮੀਟਿੰਗ ਹੋ ਰਹੀ ਹੈ, ਦੇਖਦੇ ਹਾਂ ਕੀ ਬਣ ਕੇ ਨਿਕਲਦਾ ਗਾ। ਬਾਕੀ ਜੀ ਪ੍ਰੋਗਰਾਮ ਵਗੈਰਾ ਦੇ ਦਿੱਤੇ ਕਿਸਾਨ ਅੰਦੋਲਨ ਵਾਲਿਆਂ ਨੇ। 23 ਮਾਰਚ ਜੀ ਨੂੰ ਜਿਹੜੇ ਭਗਤ ਸਿੰਘ ਸਾਹਿਬ ਹੈਗੇ ਆ, ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦੇ ਸ਼ਹਾਦਤ ਦਿਵਸ ਮਨਾਏ ਜਾ ਰਹੇ ਨੇ ਮੋਰਚਿਆਂ ਤੇ ਇਸ ਤੋਂ ਇਲਾਵਾ 21 ਮਾਰਚ ਨੂੰ ਵੀ ਜਿਹੜੇ ਹਰਿਆਣੇ ਦੇ ਕਿਸਾਨ ਹੈਗੇ ਉਹ ਇਕੱਠੇ ਹੋ ਕੇ BJP ਦੇ ਵਿਧਾਇਕਾਂ ਨੂੰ ਗਿਆਪਨ ਵਗੈਰਾ ਸੌਂਪਣਗੇ। ਤੇ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ।
ਕਿਸਾਨਾਂ ਦੇ ਜੀ, ਵਿੱਚ। ਸੋ ਕੁਝ ਦਿਨ ਪਹਿਲਾਂ ਹੀ ਸ਼ਾਇਦ ਮੈਂ ਦੇਖ ਰਿਹਾ ਸੀ ਕਿ ਕਿਸਾਨਾਂ ਦੇ ਵੱਲੋਂ ਐਮਐਸਪੀ ਦੇ ਉੱਪਰ ਕੁਝ ਡਾਕੂਮੈਂਟ ਬਣਾ ਕੇ ਕੇਂਦਰ ਨੂੰ ਭੇਜੇ ਗਏ ਨੇ। ਮੈਨੂੰ ਤਾਂ ਜੋ ਨਜ਼ਰ ਆ ਰਿਹਾ ਐਂ ਲੱਗਦਾ ਵੀ ਅਗਲਿਆਂ ਨੇ ਕਹਿਣਾ ਕਿ ਹਾਲੇ ਅਸੀਂ ਉਸ ਨੂੰ ਰੀਡ ਹੀ ਨਹੀਂ ਕਰ ਪਾਏ ਪੂਰੇ ਤਰੀਕੇ ਦੇ ਨਾਲ, ਕੀ ਹੈ, ਕੀ ਉਸ ਤੇ ਪਾਲਿਸੀ ਬਣਾਉਣੀ ਹੈ, ਵੀ ਸਾਨੂੰ ਹੋਰ ਸਮਾਂ ਦਿਓ, ਅੱਗੇ ਫੇਰ ਮੀਟਿੰਗ ਪੈ ਜੂਗੀ। ਇਸ ਤੋਂ ਵੱਧ ਕੁਝ ਨਹੀਂ ਹੋਣ ਲੱਗਾ, ਕਿਉਂਕਿ ਜਿਹੜੇ ਮੰਤਰੀ ਆਉਂਦੇ ਵੀ ਨੇ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ, ਉਹ ਨੇ ਜਿਨ੍ਹਾਂ ਦੇ ਕੋਲ ਕੁਝ ਦੇਣ ਨੂੰ ਨਹੀਂ ਹੈ। ਉਹ ਆਪਣੇ ਪੱਧਰ ਤੇ ਕੋਈ ਵੀ ਫੈਸਲਾ ਨਹੀਂ ਕਰ ਸਕਦੇ। ਅੱਗੇ ਚੱਲਦੇ ਆ ਜੀ, ਗੱਲ ਕਰਦੇ ਆ ਬਲਵੰਤ ਸਿੰਘ ਰਾਜੋਆਣਾ ਹੋਣਾ ਦੀ ਸਜ਼ਾ ਨੂੰ ਲੈ ਕੇ। ਮਾਮਲੇ ਦੀ ਅੱਜ ਸੁਣਵਾਈ ਸੀ, ਪਰ ਫੈਸਲਾ ਅੱਜ ਵੀ ਨਹੀਂ ਆਇਆ। 29 ਸਾਲ ਜੇਲ੍ਹ ਦੇ ਵਿੱਚ ਬੰਦ ਹੋਇਆਂ ਨੂੰ ਹੋ ਚੁੱਕੇ ਨੇ। 15 ਸਾਲ ਤੋਂ ਮੌਤ ਦੀ ਸਜ਼ਾ ਮਾਫੀ ਦੀ ਗੱਲ ਜਿਹੜੀ ਚੱਲ ਰਹੀ ਹੈ, ਤੇ 15 ਸਾਲ ਤੋਂ ਬੰਦਾ ਫਾਂਸੀ ਦੀ ਚੱਕੀ ਦੇ ਵਿੱਚ ਹੋਵੇ, ਇਹ ਵੀ ਇੱਕ ਵਿਲੱਖਣ ਕਿਸਮ ਦਾ ਹੀ ਮਾਮਲਾ ਹੈ। ਹਿਊਮਨ ਰਾਈਟਸ ਦੇ ਜਦੋਂ ਐਂਗਲ ਤੋਂ ਵੇਖਦੇ ਆ, ਇਸ ਤੇ ਵੀ ਦੁਨੀਆ ਚੁੱਪ ਹੈ। ਕੀ ਕਹੋਗੇ ਜੀ? ਹਾਂ, ਦੇਖੋ, ਹਿਊਮਨ ਰਾਈਟ ਵਾਲਾ ਤਾਂ ਐਂਗਲ ਹੈ ਹੀ, ਤੇ ਸਾਲ 1996 ਚ ਇਹ ਸਜ਼ਾ ਸੁਣਾਈ ਗਈ ਸੀ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ, ਤੇ ਅੱਜ 29 ਸਾਲ ਹੋ ਗਏ। ਸਹੀ ਕਹਿ ਰਹੇ ਹੋ ਤੁਸੀਂ, 29 ਸਾਲ ਇੱਕ ਆਪਣੇ ਆਪ 'ਚ ਇਹ ਮੌਤ ਹੀ ਹੈ। ਤੁਸੀਂ ਜੀ ਮੌਤ ਦੀ ਸਜ਼ਾ ਤੋਂ ਹੀ ਵੱਡੀ ਸਜ਼ਾ ਤੁਸੀਂ ਦੇ ਚੁੱਕੇ ਹੋ ਬੰਦੇ ਨੂੰ। ਤੇ ਮੈਨੂੰ ਲੱਗਦਾ ਕਿ ਇਹਦੇ ਤੇ ਜਿਹੜਾ ਸਾਰਾ ਡਿਬੇਟ ਵੀ ਹੈ ਕਿ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਜਿਹੜਾ ਆਰਗੂਮੈਂਟ ਹੈ, ਮੈਂ ਪਹਿਲਾਂ ਉੱਥੋਂ ਬੋਲਾਂਗਾ। ਦੇਖੋ, ਜੀ ਕੈਪੀਟਲ ਪਨਿਸ਼ਮੈਂਟ ਦਾ ਮਤਲਬ ਹੁੰਦਾ ਫਾਂਸੀ ਦੀ ਸਜ਼ਾ। ਜੀ ਉਹਦੇ ਉਹਦੇ ਉਲਟ ਹਮੇਸ਼ਾ ਇੱਕ ਆਰਗੂਮੈਂਟ ਰਿਹਾ ਹੈਗਾ, ਖਾਸ ਕਰ ਪੋਲੀਟੀਕਲ ਪ੍ਰਿਜ਼ਨਰ ਵਾਲੇ ਮਾਮਲੇ 'ਚ ਤਾਂ ਖਾਸ ਕਰ, ਕਿ ਮੰਨ ਜੀ ਲਓ ਕਿ ਇੱਕ ਬੰਦੇ ਦੀ ਕੋਈ ਪੋਲਿਟਿਕਸ ਹੈ, ਉਸ ਪੋਲਿਟਿਕਸ ਦੇ ਅਕੋਰਡਿੰਗ ਉਹ ਐਕਟ ਕਰ ਰਿਹਾ ਹੈਗਾ, ਤੇ ਤੁਹਾਡੇ ਅਕੋਰਡਿੰਗ ਉਹ ਐਕਟ ਸਹੀ ਨਹੀਂ ਹੈ, ਤੇ ਤੁਸੀਂ ਫੜ ਕੇ ਜੇਲ੍ਹ 'ਚ ਦੇ ਦਿੰਦੇ ਹੋ, ਤੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਇਹਨੂੰ ਫਾਂਸੀ ਟੰਗਾਂਗੇ। ਇਹ ਠੀਕ ਨਹੀਂ ਹੈ, ਇਹਨੂੰ ਕੈਪੀਟਲ ਪਨਿਸ਼ਮੈਂਟ ਮੰਨਿਆ ਜਾਂਦਾ ਹੈਗਾ। ਤੇ ਪੋਲੀਟੀਕਲ ਪ੍ਰਿਜ਼ਨਰ ਵਾਸਤੇ ਮੇਰੇ ਹਮੇਸ਼ਾ ਮਤਲਬ ਮੇਰੇ ਵਰਗੇ ਲੋਕਾਂ ਦੀ, ਜਾਂ ਫਿਰ ਲੈਫਟ ਦੀ ਕਹਿ ਲਓ, ਜਾਂ ਫਿਰ ਜਿਹੜੇ ਨੈਸ਼ਨਲਿਟੀ ਮੂਵਮੈਂਟ ਕਰਨ ਵਾਲੇ ਲੋਕ ਹੈਗੇ ਆ, ਕਸ਼ਮੀਰ ਤੋਂ ਹੋਣ ਜਾਂ ਫਿਰ ਪੰਜਾਬ ਤੋਂ ਹੋਣ, ਦੁਨੀਆ ਭਰ ਦੇ, ਫਲਸਤੀਨ, ਗਾਜ਼ਾ, ਜਿੱਥੇ ਮਰਜ਼ੀ ਕੋਈ ਮੂਵਮੈਂਟ ਚੱਲ ਰਿਹਾ, ਸਾਰਿਆਂ ਦੀ ਇਹ ਡਿਮਾਂਡ ਰਹੀ ਹੈ ਹਮੇਸ਼ਾ ਜੀ ਕਿ ਜਿਹੜੀ ਕੈਪੀਟਲ ਪਨਿਸ਼ਮੈਂਟ ਹੈ ਉਹ ਨਹੀਂ ਹੋਣੀ ਚਾਹੀਦੀ, ਖਾਸ ਕਰ ਪੋਲੀਟੀਕਲ ਪ੍ਰਿਜ਼ਨਰ ਨੂੰ। ਤੇ ਉਹੀ ਉਸੇ ਪਹਿਲੀ ਗੱਲ ਤਾਂ ਇਹ ਆ ਗਈ। ਦੂਜਾ ਹਿਊਮਨ ਰਾਈਟ ਵਾਲਾ ਇਸ਼ੂ ਤੁਸੀਂ ਕਹਿ ਰਹੇ ਹੋ ਕਿ 29 ਸਾਲਾਂ ਤੋਂ ਬੰਦੇ, ਮਤਲਬ ਆਪਾਂ ਕਿ ਬਲਵੰਤ ਸਿੰਘ ਰਾਜੋਆਣਾ ਹੋਰੀ ਜੇਲ੍ਹ 'ਚ ਬੰਦ ਹੈਗੇ ਆ। ਤੀਜੀ ਗੱਲ ਇਹ ਕਿ ਆਪਾਂ ਜੇ ਜਿਹੜਾ ਨਵੰਬਰ 'ਚ 18 ਨਵੰਬਰ ਨੂੰ ਇਹ ਸਾਰਾ ਕੁਝ ਮਾਮਲਾ ਉੱਥੋਂ ਸ਼ੁਰੂ ਹੋਇਆ ਸੀ, ਜਿੱਥੇ ਜਸਟਿਸ BR ਗਵਈ, ਪ੍ਰਸ਼ਾਂਤ ਮਿਸ਼ਰਾ, KV ਵਿਸ਼ਵਨਾਥਨ, ਉਹਨਾਂ ਦੀ ਪਿੱਠ ਇਸ ਉਹਨਾਂ ਦਾ ਜਿਹੜਾ ਸਾਰਾ ਬੈਂਚ ਸੀਗਾ ਉਹ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਸੀਗਾ, ਤੇ ਉਹਨਾਂ ਨੇ ਕਿਹਾ ਸੀਗਾ, ਉਸ ਟਾਈਮ ਕਿਹਾ ਸੀਗਾ ਕਿ ਪ੍ਰੈਜ਼ੀਡੈਂਟ ਇਹਦੇ ਤੇ 2-3 ਹਫ਼ਤਿਆਂ 'ਚ ਬਈ ਆਪਣੀ ਗੱਲ ਕਹਿ ਦੇਵੇ। 15 ਸਾਲਾਂ ਤੋਂ ਇਹ ਮਾਮਲਾ ਪੈਂਡਿੰਗ ਹੈਗਾ। ਜੀ ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਫਿਰ ਇਹਦੇ ਤੇ ਕੋਸ਼ਿਸ਼ ਕਰਾਂਗੇ, ਤੇ ਕੋਈ ਅਸੀਂ ਕੀ ਕਰਨਾ ਉਹ ਫੈਸਲਾ ਲਵਾਂਗੇ। ਉੱਥੋਂ ਹੀ ਇਹ ਹੂੰ ਮਾਮਲਾ ਚੱਲਿਆ ਸੀਗਾ, ਤੇ ਹੁਣ ਗੱਲ ਇੱਥੋਂ ਤੱਕ ਆ ਗਈ ਹੈ। ਕੋਰਟ ਇਹਦੇ ਤੇ ਕੋਸ਼ਿਸ਼ ਕਰ ਰਿਹਾ ਕੋਈ ਫੈਸਲਾ ਦੇ ਸਕੇ, ਪਰ ਅੱਜ ਕੋਰਟ ਨੇ ਕੋਈ ਫੈਸਲਾ ਦਿੱਤਾ ਨਹੀਂ ਹੈ। ਪਹਿਲਾਂ ਵੀ ਇੱਕ ਕਮੈਂਟ ਹੋ ਚੁੱਕਿਆ ਇਹਦੇ ਤੇ ਕਿ ਬਈ ਜਿਹੜਾ ਦੇਰੀ ਹੈ ਉਹਨਾਂ ਦੀ ਯਾਚਕਾ ਅਪੀਲ ਤੇ, ਬਹੁਤ ਜ਼ਿਆਦਾ ਦਿਨਾਂ ਤੋਂ, ਮਤਲਬ ਬਹੁਤ ਲੰਬੀ ਹੋ ਗਈ ਹੈਗੀ ਆ, ਬਹੁਤ ਜ਼ਿਆਦਾ। ਇਹ ਉਸ ਟਾਈਮ ਤੋਂ ਆਪਾਂ ਕਹੀਏ ਪੈਂਡਿੰਗ ਹੈ, ਜਦੋਂ ਉਹ ਐਸੇ ਬੋਬੜੇ ਹੁੰਦੇ ਸੀਗੇ ਚੀਫ ਜਸਟਿਸ ਸੁਪਰੀਮ ਕੋਰਟ ਦੇ, ਉਸ ਟਾਈਮ ਤੋਂ ਇਹ ਲੰਬਿਤ ਹੈਗੀ ਆ। ਤੇ ਮੈਨੂੰ ਲੱਗਦਾ ਕਿ ਹੁਣ ਤਾਂ ਇਹਦੇ ਤੇ ਕੋਈ ਨਾ ਕੋਈ ਸੁਣਵਾਈ ਹੋਣੀ ਚਾਹੀਦੀ, ਤੇ ਮੈਰਿਟ ਤੇ ਇਸ ਕੇਸ ਦੀ ਸੁਣਵਾਈ ਹੋਣੀ ਚਾਹੀਦੀ। ਮਾਫ ਕਰਨਾ, ਪੋਲੀਟੀਕਲ ਕਲਾਸ ਦੀ ਵੀ ਜੇਕਰ ਇਹਦੇ ਤੇ ਗੱਲ ਕਰ ਲਈਏ, ਉਹ ਵੀ ਸਿਰਫ ਤੇ ਸਿਰਫ ਇਸ ਨੂੰ ਵੋਟਾਂ ਦੇ ਸਮੇਂ ਹੀ ਚੱਕਦੇ ਨੇ, ਉਦੋਂ ਵਰਤਦੇ ਨੇ, ਉਸ ਤੋਂ ਬਾਅਦ ਇਸ ਨੂੰ ਰੱਦੀ ਦੇ ਟੋਕਰੇ ਦੇ ਵਿੱਚ ਮੁੱਦੇ ਨੂੰ ਸਿੱਟ ਦਿੱਤਾ ਜਾਂਦਾ ਹੈ। ਇਸ ਮੁੱਦੇ ਦੇ ਉੱਪਰ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਕੋਈ ਵੀ ਅਜਿਹਾ ਮੁੱਦਾ ਨਹੀਂ ਹੁੰਦਾ ਜਿਸ ਨੂੰ ਲੋਕਾਂ ਦਾ ਜਲਾਅ, ਲੋਕਾਂ ਦੀ ਏਕਤਾ ਹੱਲ ਨਾ ਕਰਵਾ ਸਕੇ। ਜੇਕਰ ਉਹ ਚਾਹਣ ਤਾਂ ਇਸ ਨੂੰ ਬਦਲਾ ਸਕਦੇ ਨੇ, ਪਰ ਇਸ ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਸਿਰਫ ਇਲੈਕਸ਼ਨਾਂ ਦਾ ਲਾਗਾ ਹੋਣਾ ਚਾਹੀਦਾ ਹੈ, ਗੱਲਬਾਤ ਫੇਰ ਹੀ ਅੱਗੇ ਤੁਰਦੀ ਹੈ। ਗੱਲ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਕਰ ਲੈਂਦੇ ਆ। ਦਲਜੀਤ ਕਲਸੀ ਨੂੰ ਵੀ ਰਿਮਾਂਡ ਉਹਨਾਂ ਦਾ ਮਿਲ ਗਿਆ ਜੀ, ਦਲਜੀਤ ਕਲਸੀ ਹੋਣਾ ਦਾ। ਤੇ ਬਾਕੀ ਕੀ ਚੱਲ ਰਿਹਾ ਅੰਮ੍ਰਿਤਪਾਲ ਹੋਣਾ ਵਾਲੇ ਕੇਸ 'ਚ? ਕਿਹਨੂੰ ਕਿਹਨੂੰ ਪੰਜਾਬ ਲਿਆਉਣ ਦੀ ਤਿਆਰੀ ਹੈ ਜਾਂ ਲਿਆ ਗਿਆ? ਦੇਖੋ, ਜਿਹੜਾ ਆਪਾਂ ਗੱਲ ਕਰ ਲਈਏ 22 ਮਾਰਚ ਨੂੰ ਜਿਹੜੀ ਪੇਸ਼ੀ ਹੋਣੀ ਹੈ ਅਜਨਾਲੇ ਕੋਰਟ 'ਚ, ਉਹ ਤਾਂ ਸਾਰਿਆਂ ਨੂੰ ਹੀ ਵਾਪਸ ਲੈ ਕੇ ਆਇਆ ਜਾਊਗਾ। ਮੈਨੂੰ ਲੱਗ ਰਿਹਾ ਕਿ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਵੀ ਲੈ ਕੇ ਆਇਆ ਜਾਊਗਾ। ਬਾਕੀ ਪਹਿਲਾਂ ਚੱਲ ਰਿਹਾ ਸੀਗਾ ਕਿ ਪਹਿਲਾਂ ਪ੍ਰਧਾਨ ਮੰਤਰੀ ਬਾਜੇਕੇ ਤੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਲੈ ਕੇ ਆਇਆ ਜਾਊਗਾ।
ਪਰ ਜੀ ਫਿਰ ਕਲਸੀ ਦਾ ਵੀ ਰਿਮਾਂਡ ਹਾਸਲ ਹੋ ਗਿਆ ਪੰਜਾਬ ਪੁਲਿਸ ਨੂੰ। ਹੁਣ ਇਹ ਵੀ ਗੱਲ ਚੱਲ ਰਹੀ ਹੈ ਕਿ 7 ਚੋਂ 3 ਦਾ ਤਾਂ ਪਹਿਲਾਂ ਹੀ ਰਿਮਾਂਡ ਮਿਲ ਚੁੱਕਿਆ ਗਾ। 22 ਨੂੰ ਅਜਨਾਲਾ ਕੋਰਟ ਲੈ ਕੇ ਆ ਰਹੇ ਨੇ, ਅਜਨਾਲਾ ਕੋਰਟ ਤੋਂ 22 ਨੂੰ ਸਾਰਿਆਂ ਦਾ ਹੀ ਟ੍ਰਾਂਜ਼ਿਟ ਰਿਮਾਂਡ ਮਿਲ ਜੂਗਾ, ਇਹ ਗੱਲ ਚੱਲ ਰਹੀ ਹੈ। ਤੇ ਇਸ ਤੋਂ ਇਲਾਵਾ ਇਹ ਵੀ ਗੱਲ ਚੱਲ ਰਹੀ ਹੈ ਕਿ ਸ਼ਾਇਦ ਉਹਨਾਂ ਨੂੰ ਜਿਹੜਾ ਸ਼ਿਫਟ ਹੈ ਉਹ ਕਰ ਦਿੱਤਾ ਜਾਊਗਾ, ਪੰਜਾਬ ਚ ਸ਼ਿਫਟ ਕਰ ਦਿੱਤਾ ਜਾਊਗਾ। ਇਹ ਲਗਾਤਾਰ ਇਹ ਵੀ ਗੱਲ ਚੱਲ ਰਹੀ ਹੈ। ਪੰਜਾਬ ਸਰਕਾਰ ਹੁਣ ਇਹ ਸਟੈਂਡ ਤੇ ਖੜੀ ਹੈ ਕਿ ਅਸੀਂ NSA ਨੂੰ ਹੁਣ ਐਕਸਟੈਂਡ ਨਹੀਂ ਕਰਾਂਗੇ। ਤੇ ਜੀ ਦੇਖੋ ਉਹ ਸਟੈਂਡ ਤੇ ਕਾਇਮ ਰਹਿੰਦੇ ਆ ਨਹੀਂ। ਆਪਾਂ ਨੂੰ ਪਤਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਸ ਮਾਮਲੇ ਤੇ ਸੁਣਵਾਈ ਹੋਣੀ ਹੈ ਤੇ ਅਜਨਾਲੇ ਕੋਰਟ 'ਚ ਵੀ ਸੁਣਵਾਈ ਹੋਣੀ ਹੈ। ਇਸੇ ਕਰਕੇ ਜੀ ਚੀਜ਼ਾਂ ਸਾਰੇ ਮਾਮਲੇ ਨੂੰ ਵਾਚ ਕਰ ਰਹੇ ਨੇ। ਤੇ ਇੱਕ ਗੱਲ ਇਹ ਵੀ ਨਿਕਲ ਕੇ ਆ ਰਹੀ ਹੈ ਜਿਹਦੇ 'ਚ ਮਤਲਬ ਮੇਰੀ ਗੱਲ ਹੋ ਰਹੀ ਸੀਗੀ ਜੀ ਇੱਕ ਬੰਦੇ ਨਾਲ, ਤੇ ਉਹ ਪੰਜਾਬ ਪੁਲਿਸ ਦਾ ਹੀ ਅਫਸਰ ਹੈਗਾ, ਨਾ ਮੈਂ ਉਹਦਾ ਜੀ ਲੈ ਨਹੀਂ ਸਕਦਾ। ਉਹ ਕਹਿ ਰਿਹਾ ਸੀਗਾ ਕਿ ਬਹੁਤ ਹੱਦ ਤੱਕ ਏਦਾਂ ਹੋਣਾ ਹੈ ਕਿ ਜਿਹੜਾ ਅੰਮ੍ਰਿਤਪਾਲ ਸਿੰਘ, ਪੱਪਲਪ੍ਰੀਤ ਅਤੇ ਵਰਿੰਦਰ ਵਿੱਕੀ, ਉਹਨਾਂ ਨੂੰ ਹਜੇ ਡਿਬਰੂਗੜ੍ਹ ਜੇਲ੍ਹ 'ਚ ਹੀ ਰੱਖਿਆ ਜਾਊਗਾ। 5 ਜਾਣਿਆਂ ਨੂੰ ਇੱਥੇ ਸ਼ਿਫਟ ਕਰ ਦਿੱਤਾ ਜਾਊਗਾ, ਇਹ ਗੱਲ ਵੀ ਜੀ ਚੱਲ ਰਹੀ ਹੈ। ਤੇ ਗੱਲ ਇਹ ਜੀ ਵੀ ਹੈ ਕਿ ਜਿੰਨੇ ਵੀ ਹੈਗੇ 7 ਜਣੇ ਹੈਗੇ, 7 ਦੇ ਜੀ 7 ਨੂੰ ਹੀ ਵਾਪਸ ਲਿਆਇਆ ਜਾਊਗਾ। ਹੁਣ ਦੇਖਦੇ ਹਾਂ ਜੀ ਕਿ ਕਿਵੇਂ ਗੱਲ ਅੱਗੇ ਤੁਰਦੀ ਹੈ। 22 ਮਾਰਚ ਦਾ ਸਾਰਿਆਂ ਨੂੰ ਇੰਤਜ਼ਾਰ ਹੈ ਇਸ ਮਾਮਲੇ ਤੇ। ਜੀ ਸੋ ਮੈਂ ਸਮਾਂ ਸਾਡਾ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਚਾਹੁੰਦਾ ਤੇਜ਼ੀ ਦੇ ਨਾਲ ਇੱਕ ਖਬਰ ਦੇ ਉੱਪਰ ਤੁਸੀਂ ਚਾਨਣਾ ਪਾ ਦਿਓ ਕਿ ਅਕਾਲ ਤਖਤ ਸਾਹਿਬ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਅਰਦਾਸ ਕਰਕੇ ਸ਼ੁਰੂ ਹੋ ਗਈ ਹੈ, ਜਿਹੜੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ। ਤੇ ਪਹਿਲੀ ਪਰਚੀ ਕਟਵਾਈ ਹੈ ਜੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ। ਇਸ ਤੇ ਪਾ ਦਿਓ ਜਰਾ ਤੇਜ਼ੀ ਦੇ ਨਾਲ ਚਾਨਣਾ, ਮੈਂ ਚਾਹੁੰਦਾ ਕਿ ਫਿਰ ਪ੍ਰੋਗਰਾਮ ਦਾ ਸਮਾਂ ਕਰਦੇ ਹਾਂ ਸਮਾਪਤ। ਹਾਂ ਜੀ, ਹੁਣ ਤਾਂ ਸਾਬਕਾ ਜਥੇਦਾਰ ਕਹਿ ਸਕਦੇ ਹੋ ਤੁਸੀਂ, ਕਿਉਂਕਿ ਜੀ ਸ੍ਰੀ ਦਮਦਮਾ ਸਾਹਿਬ ਦੇ ਤਖਤ ਤੋਂ ਵੀ ਉਹਨਾਂ ਨੂੰ ਹਟਾ ਦਿੱਤਾ ਗਿਆ ਹੈਗਾ। ਹੁਣ ਫਾਰਗ ਉਹ ਕਰ ਦਿੱਤਾ ਸਾਬਕਾ ਗਿਆ ਜੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋ ਗਏ ਹੈਗੇ। ਜੀ ਤੇ ਉਹਨਾਂ ਨੇ ਰਸੀਦ ਕਟਵਾਈ ਹੈ ਤੇ ਉਹ ਆਪਾਂ ਨੂੰ ਵੇਖਣ ਨੂੰ ਵੀ ਮਿਲ ਰਿਹਾ ਸੀ। ਉਹ ਲਗਾਤਾਰ ਸਟੇਜ ਵੀ ਸ਼ੇਅਰ ਕਰਦੇ ਰਹੇ ਹੈ, ਲਗਾਤਾਰ ਉਹ ਪੋਲਿਟਿਕਸ 'ਚ ਐਂਟਰੀ ਉਹਨਾਂ ਦੀ ਦਿਖ ਰਹੀ ਸੀ ਆਫੀਸ਼ੀਅਲੀ, ਜਿਹੜੀ ਆਪਾਂ ਸਰਗਰਮੀ, ਤੇ ਉਸੇ ਜੀ ਤੇ ਜੀ ਉਹਨਾਂ ਨੇ ਮੋਹਰ ਲਾਈ ਹੈ। ਬਾਕੀ ਜਿਹੜੇ ਕਮੇਟੀ ਦੇ 5 ਮੈਂਬਰ ਸੀਗੇ, ਮਨਪ੍ਰੀਤ ਸਿੰਘ ਅਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਮਹਿਤਪੁਰ, ਇਕਬਾਲ ਸਿੰਘ ਚੁੰਦਾ ਅਤੇ ਬੀਬੀ ਸਤਵੰਤ ਕੌਰ, ਇਹਨਾਂ ਨੇ ਜੀ ਕਿਹਾ ਗਿਆ ਕਿ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਜਦੋਂ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਆਰਡਰ ਸੀਗਾ ਤੇ ਅਸੀਂ ਇਸ ਦੇ ਹੁਣ ਸ਼ੁਰੂ ਕਰਨਾ ਹੀ ਸੀ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 2027 ਤੱਕ ਅਕਾਲੀ ਦਲ ਨੂੰ ਦੁਬਾਰੇ ਤੋਂ ਖੜਾ ਕਰ ਦਈਏ। ਇਹ ਗੱਲ ਕਹਿ ਕੇ ਅੱਗੇ ਤੁਰਿਆ ਗਿਆ ਹੈਗਾ। ਬਾਕੀ ਜਿਹੜੇ SGPC ਦੇ ਪ੍ਰੈਜ਼ੀਡੈਂਟ ਸੀਗੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਵਾਪਸ ਜੁਆਇਨ ਕਰ ਲਿਆ ਹੈਗਾ। ਸੁਖਬੀਰ ਬਾਦਲ ਤੇ ਹੋਰ ਜਿਹੜੇ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਸੀਗੀ ਉਹ ਮਨਾਉਣ ਵਾਸਤੇ ਪਹੁੰਚੇ ਸੀਗੇ, ਤੇ ਉਹਨਾਂ ਨੇ ਕਿਹਾ ਹੈਗਾ ਕਿ ਹਾਂ ਮੈਂ 2-3 ਦਿਨਾਂ ਤੱਕ ਵਾਪਸ ਜੁਆਇਨ ਕਰ ਲੈਂਦਾ। ਤੇ ਇਹ ਜੀ ਦੋ ਵੱਡੀਆਂ ਆਪਾਂ ਕਹਿ ਸਕਦੇ ਹਾਂ ਕਿ ਅਪਡੇਟਸ ਆਪਾਂ ਮੰਨ ਸਕਦੇ ਹਾਂ ਕਿ ਇਹ ਸੀਗੀਆਂ ਜੀ ਜੀ ਪੰਥਕ ਠੀਕ ਪੋਲਿਟਿਕਸ ਹੈ ਤੋਂ। ਜੀ। ਜੀ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਸਮਾਪਤ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।